ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਰੋਜ਼ਾਨਾ ਅਸੀਂ ਜਿਹੜੇ ਜੀ ਪੰਜਾਬ ਭਾਰਤ ਦੀਆਂ ਅਹਿਮ ਸੁਰਖੀਆਂ ਜਿਹੜੀਆਂ ਹੁੰਦੀਆਂ ਉਹਨਾਂ ਦੀ ਗਹਿਰਾਈ ਤੱਕ ਜਾਣ ਦੀ ਸਾਡੀ ਇਹ ਕੋਸ਼ਿਸ਼ ਹੁੰਦੀ ਆ। ਅਤੇ ਅੱਜ ਦੇ ਦਿਨ ਸਾਡੇ ਨਾਲ ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਸ਼ਿਰਕਤ ਕਰਦੇ ਨੇ, ਜੁੜਦੇ ਨੇ ਸੁਸ਼ੀਲ ਦਸਾਂਝ ਜੀ ਚੰਡੀਗੜ੍ਹ ਸਟੂਡੀਓਜ਼ ਤੋਂ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ। ਸੁਸ਼ੀਲ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਮਿਹਰਬਾਨੀ ਰਾਜਕਰਨਵੀਰ ਸਿੰਘ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦਸਾਂਝ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਫਿਰ ਦੋਸਤੋ, ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬ ਦੀ ਤੇ ਭਾਰਤ ਦੀ ਸਿਆਸਤ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਜਾਂ ਸਮਾਜਿਕ ਤੌਰ ਦੇ ਉੱਤੇ ਕੁਝ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਉਹਨਾਂ ਤੇ ਆਪਣੇ ਮੁਤਾਬਕ, ਆਪਣੇ ਨਜ਼ਰੀਏ ਮੁਤਾਬਕ, ਆਪਣੀ ਸਮਝ ਮੁਤਾਬਕ ਟਿੱਪਣੀਆਂ ਕਰਿਆ ਕਰਦੇ ਆ। ਅੱਜ ਵੀ ਬਹੁਤ ਸਾਰੀਆਂ ਗੱਲਾਂ ਆਪਾਂ ਕਰਾਂਗੇ। ਇਸ ਵੇਲੇ ਕਿ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਵੇ, ਤੁਸੀਂ ਖਬਰਾਂ ਦੇ ਵਿੱਚ ਸੁਣ ਚੁੱਕੇ ਹੋ ਮਣੀਕਰਨ ਦੇ ਵਿੱਚ ਕਿਵੇਂ ਪਹਾੜ ਟੁੱਟ ਗਿਆ ਤੇ ਉੱਥੇ 10 ਲੋਕਾਂ ਦੀ ਮੌਤ ਹੋਈ ਹੈ। ਮਣੀਕਰਨ ਸਾਹਿਬ ਜਿਹੜਾ ਗੁਰੂ ਘਰ ਹੈ, ਮੈਂ ਉੱਥੇ ਗਿਆ 2 ਵਾਰ ਤੇ ਮੈਂ ਉਹ ਸਾਰੀ ਜਿਹੜੀ ਲੋਕੇਸ਼ਨ ਵੀ ਦੇਖੀ ਹੋਈ ਹੈ। ਤੇ ਜਿਵੇਂ ਲੈਂਡਸਲਾਈਡ ਹੋਈ ਹੈ ਤੇ ਸਰਾਂ ਦੇ ਉੱਤੇ ਜਿੱਦਾਂ ਆ ਕੇ ਡਿੱਗੀ ਹੈ, ਉਹ ਬਹੁਤ ਬਹੁਤ ਜ਼ਿਆਦਾ ਇਸ ਤਰ੍ਹਾਂ ਦਾ ਕਹਿ ਲਓ ਵੀ ਮਾਮਲਾ ਹੈ ਵੀ ਲੋਕਾਂ ਨੂੰ ਮੌਕਾ ਹੀ ਨਹੀਂ ਮਿਲਿਆ। ਸ਼ਰਧਾਲੂ ਜਿਹੜੇ ਉੱਥੇ ਸੀ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ ਆਪਣੇ ਬਚਾਅ ਦਾ। ਕੁਝ ਲੋਕਾਂ ਨੂੰ ਜਿਹਨਾਂ ਨੂੰ ਮੌਕਾ ਮਿਲਿਆ ਉਹਨਾਂ ਨੇ ਬਿਲਕੁਲ ਨਾਲ ਖਹਿ ਕੇ ਪਾਰਵਤੀ ਨਦੀ ਜਿਹੜੀ ਆ ਗੁਜ਼ਰਦੀ ਹੈ ਉਹਦੇ 'ਚ ਵੀ ਛਾਲ ਮਾਰ ਦਿੱਤੀ ਹੈ। ਉਹਨਾਂ ਦਾ ਕੀ ਬਣਿਆ ਹਾਲੇ ਤੱਕ ਕੁਝ ਨਹੀਂ ਪਤਾ, ਕਿਉਂਕਿ ਨਦੀ ਦਾ ਵਹਾਅ ਵੀ ਬਹੁਤ ਤੇਜ਼ ਸੀ ਜੀ। ਸੋ ਅਸੀਂ ਪੰਜਾਬੀ ਰੇਡੀਓ USA ਵੱਲੋਂ ਬਹੁਤ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹਾਂ ਇਸ ਘਟਨਾ ਤੇ। ਭਾਵੇਂ ਇਹਨੂੰ ਕੁਦਰਤੀ ਆਫਤ ਹੀ ਕਿਹਾ ਜਾਏਗਾ, ਪਰ ਉਹਦੇ ਬਾਵਜੂਦ ਕਿਉਂਕਿ ਲੈਂਡਸਲਾਈਡ ਆਮ ਗੱਲ ਹੈ ਅੱਜ ਕੱਲ੍ਹ ਪਹਾੜਾਂ ਦੇ ਵਿੱਚ ਬੱਦਲ ਫਟਣੇ, ਲੈਂਡਸਲਾਈਡ ਹੋਣਾ, ਪ੍ਰਸ਼ਾਸਨ ਦਾ ਵੀ ਇਹ ਪ੍ਰਬੰਧ ਕੁਝ ਨਾ ਕੁਝ ਇਸ ਕਿਸਮ ਦਾ ਜ਼ਰੂਰ ਢਿਲਮਿੱਠ ਵਾਲਾ ਰਹਿੰਦਾ ਵੀ ਜਿੱਥੇ ਖਤਰਾ ਹੁੰਦਾ ਉਹ ਚਟਾਨਾਂ ਨੂੰ ਸਾਂਭਣ ਦੀ ਜਿਹੜੀ ਇੱਕ ਬਕਾਇਦਾ ਇੱਕ ਵਿਧੀ ਹੈ ਉਹਨੂੰ ਅਪਣਾਈ ਜਾਂਦੀ, ਜਿਹਦੇ ਕਰਕੇ ਇਸ ਤਰ੍ਹਾਂ ਦਾ ਕੀਮਤੀ ਜਾਨਾਂ ਦਾ ਨੁਕਸਾਨ ਹੋ ਜਾਂਦਾ ਹੈ। ਸਾਰਾ ਕਹਿ ਲਓ ਵੀ ਉਹ ਕੁੱਲੂ ਦਾ ਏਰੀਆ ਜਿਹੜਾ ਮਣੀਕਰਨ ਸਾਹਿਬ ਦਾ ਏਰੀਆ ਤੇ ਫਿਰ ਸੰਗਰੂਰ ਏਰੀਏ ਦੇ ਵਿੱਚੋਂ ਬਹੁਤੇ ਲੋਕ ਜਿਹੜੇ ਮਰੇ ਆ ਪਿੰਡ ਸੰਗਰੂਰ ਦੇ ਕੋਲ ਰੋਗਲਾ ਪਿੰਡ ਦੇ ਲੋਕ ਹੈ ਜੇ 7 ਜਾਣੇ ਜਿਹੜੇ ਆ ਉਸੇ ਪਿੰਡ ਦੇ ਮਰੇ ਆ। ਉਸ ਪਿੰਡ ਦੇ ਵਿੱਚ ਵੀ ਮਾਤਮ ਦੀਆਂ ਦਰੀਆਂ ਇਸ ਵੇਲੇ ਪਸਰ ਗਈਆਂ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਜ਼ਰੂਰ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਲੋਕ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਦੇਣ ਦਾ ਉਹਨਾਂ ਨੇ ਹੁਣੇ ਐਲਾਨ ਕੀਤਾ, ਸਾਡੇ ਕੋਲ ਖਬਰ ਆਈ ਹੈ। ਤੇ ਜ਼ਖਮੀਆਂ ਨੂੰ 25,000 ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ। ਪਰ ਮਦਦ ਆਪਣੀ ਥਾਂ ਦੇ ਉੱਤੇ ਹੈ, ਪਰ ਇਸ ਤਰ੍ਹਾਂ ਦੀ ਘਟਨਾਵਾਂ ਦੇ ਨਾਲ ਜਿਹੜੇ ਪਰਿਵਾਰਾਂ ਦਾ ਨੁਕਸਾਨ ਹੋ ਜਾਂਦਾ ਹੈ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਜਿਹੜਾ ਸਦਮਾ ਹੁੰਦਾ ਜਾਂ ਘਾਟਾ ਹੁੰਦਾ ਉਹ ਨਹੀਂ ਪੂਰਿਆ ਜਾ ਸਕਦਾ। ਅਸੀਂ ਫਿਰ ਪੰਜਾਬੀ ਰੇਡੀਓ ਵੱਲੋਂ ਬਹੁਤ ਬਹੁਤ ਦੁੱਖ ਦਾ ਇਜ਼ਹਾਰ ਕਰਦੇ ਜੀ। ਅਤੇ ਜੀ ਬਿਲਕੁਲ। ਅਤੇ ਨਾਓ ਆਪਾਂ ਜਿਹੜੇ ਜੀ ਹੁਣ ਆਪਾਂ ਆਪਣੀ ਜਿਹੜੀਆਂ ਗੱਲਬਾਤ ਦੇ ਵੱਲ ਜੇ ਆਪਾਂ ਵਧੀਏ, ਸਿਆਸਤ ਦੀਆਂ ਵੀ ਜਿਹੜੀਆਂ ਨਾਲ ਦੇ ਨਾਲ ਗੱਲਾਂ ਜੇ ਆਪਾਂ ਕਰੀਏ, ਸੋ ਕਾਂਗਰਸ ਦੇ ਵਿੱਚ ਇੱਕ ਨਵਾਂ ਫਰੰਟ, ਇੱਕ ਨਵੀਂ ਜੰਗ ਜਿਹੜੀ ਹੈ ਜੀ ਸ਼ੁਰੂ ਹੋ ਗਈ ਹੈ ਕੈਪਟਨ ਧੜੇ ਅਤੇ ਭੱਠਲ ਜਿਹੜੇ ਜੀ ਧੜੇ ਦੇ ਵਿੱਚ। ਸੋ ਇਹ ਕਿੱਧਰ ਦੇ ਪਾਸੇ ਨੂੰ ਜਾ ਰਹੀ ਆ? ਦੇਖੋ, ਕਾਂਗਰਸ ਦੀ ਦਿੱਕਤ ਬਹੁਤ ਵੱਧ ਗਈ ਹੈ। ਕੈਪਟਨ ਅਮਰਿੰਦਰ ਸਿੰਘ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੇ ਲਗਾਤਾਰ ਕਿ ਪੰਜਾਬ ਕਾਂਗਰਸ ਦੀ ਸਾਰੀ ਬਾਗਡੋਰ ਉਹਨਾਂ ਦੇ ਹੱਥ 'ਚ ਆਵੇ ਤੇ ਉਹਨਾਂ ਨੂੰ ਲੱਗਦਾ ਕੈਪਟਨ ਸਾਹਿਬ ਨੂੰ ਕਿ 2017 ਦੀਆਂ ਜਿਹੜੀਆਂ ਚੋਣਾਂ ਉਹਦੇ 'ਚ ਬਹੁਤ ਜ਼ਿਆਦਾ ਐਂਟੀ BJP ਤੇ ਅਕਾਲੀ ਮੂਵ ਚੱਲਣ ਵਾਲੀ ਹੈ। ਖਾਸ ਤੌਰ ਤੇ ਅਕਾਲੀ ਦਲ ਦੇ ਖਿਲਾਫ ਬਹੁਤ ਜ਼ਿਆਦਾ ਗੁੱਸਾ ਲੋਕਾਂ ਦੇ ਵਿੱਚ ਕਿ ਮੈਨੂੰ ਲੱਗਦਾ ਕਿ ਇਹ ਬਹੁਤ ਸਹੀ ਵਕਤ ਹੈ ਜਦੋਂ ਜੇ ਉਹਨਾਂ ਨੂੰ ਬਕਾਇਦਾ CM ਦਾ ਕੈਂਡੀਡੇਟ ਐਲਾਨ ਕੇ ਕਾਂਗਰਸ ਚੋਣ ਲੜੇ ਤਾਂ ਉਹ ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਆ। ਤੇ ਉਹਦਾ ਸੋਚਣਾ ਸਹੀ ਹੈ ਜੀ, ਗਲਤ ਨਹੀਂ ਹੈ। ਪਰ ਮਸਲਾ ਇਹ ਹੈ ਕਿ ਕੈਪਟਨ ਸਾਹਿਬ ਨੂੰ ਪ੍ਰਧਾਨ ਵੀ ਨਹੀਂ ਬਣਾਇਆ ਜਾ ਰਿਹਾ ਤੇ CM ਦਾ ਕੈਂਡੀਡੇਟ ਵੀ ਨਹੀਂ ਐਲਾਨਿਆ ਜਾ ਰਿਹਾ ਤੇ ਨਾ ਹੀ ਕੰਪੇਨ ਕਮੇਟੀ ਕੋਈ ਬਣਾਈ ਗਈ ਜਿਹੜਾ ਚੇਅਰਮੈਨ ਲੱਗਣ ਦੀ ਉਹ ਕੋਸ਼ਿਸ਼ ਵੀ ਕਰਦੇ ਹੈ।
ਜੀ। ਅੱਛਾ, ਇੱਕ ਤਾਂ ਇਹ ਗੱਲ ਹੈ ਕਿ ਉਹਨਾਂ ਦਾ ਯਤਨ ਹੈ, ਉਹਨਾਂ ਨੇ ਬਕਾਇਦਾ ਪੰਜਾਬ 'ਚ ਕੰਪੇਨ ਸ਼ੁਰੂ ਕੀਤੀ ਤੇ ਉਹਦੇ ਚੰਗੇ ਰਿਜ਼ਲਟ ਵੀ ਉਹਨਾਂ ਦੇ ਪੱਖ ਦੇ ਵਿੱਚ ਦਿਖਾਈ ਦਿੱਤੇ ਆ, ਕਿਉਂਕਿ ਬਹੁਤ ਜ਼ਿਆਦਾ ਲੋਕਾਂ ਨੇ ਉਹਨਾਂ ਨੂੰ ਸੁਣਿਆ ਜਾਂ ਬਹੁਤ ਜ਼ਿਆਦਾ ਲੋਕਾਂ ਨੇ ਆ ਕੇ ਕੈਪਟਨ ਅਮਰਿੰਦਰ ਦੀ ਜਿਹੜੀ ਇਹ ਮੂਵ ਹੈ ਉਹਦੇ 'ਚ ਆਪਣਾ ਹਿੱਸਾ ਪਾਇਆ ਤੇ ਕੈਪਟਨ ਅਮਰਿੰਦਰ ਨੂੰ ਇਸ ਗੱਲ ਦਾ ਹੌਸਲਾ ਹੋਇਆ ਵੀ ਜੇ ਕੱਲ ਨੂੰ ਹਾਈ ਕਮਾਨ ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ 'ਚੋਂ ਕੋਈ ਇੱਕ ਬੰਦੇ ਨੂੰ ਚੁਣਨਾ ਚਾਹਵੇ ਤਾਂ ਕੈਪਟਨ ਦਾ ਜਿਹੜਾ ਇਹ ਲੋਕਾਂ ਦੇ ਵਿੱਚ ਜਿਹੜੀ ਉਹਨਾਂ ਦੀ ਲੋਕਪ੍ਰਿਯਤਾ ਹੈ ਉਹ ਆਪਣੇ ਆਪ ਦੇ ਵਿੱਚ ਉਹਨਾਂ ਦੇ ਹੱਕ 'ਚ ਜਾਏਗੀ ਤੇ ਕੈਪਟਨ ਨੂੰ ਇਸ ਗੱਲ ਦੀ ਤਸੱਲੀ ਮਿਲੀ। ਪਰ ਇਨ ਬਿਟਵੀਨ ਕੀ ਹੋ ਗਿਆ ਕਿ ਕੈਪਟਨ ਅਮਰਿੰਦਰ ਆਪਣੇ ਸੁਭਾਅ ਦੇ ਮੁਤਾਬਕ ਕਈ ਗੱਲਾਂ ਇਸ ਤਰ੍ਹਾਂ ਦੀਆਂ ਕਰ ਜਾਂਦੇ ਹੈ ਜਿਹੜੀਆਂ ਗੱਲਾਂ ਉਹਨਾਂ ਦੀ ਨੈਸ਼ਨਲ ਜਿਹੜੀ ਪਾਰਟੀ ਦੀ ਹਾਈਕਮਾਨ ਹੈ ਉਹਨਾਂ ਨਾਲ ਮਿਲਦੀਆਂ ਨਹੀਂ ਜਾਂ ਉਹਨਾਂ ਦੀ ਨੀਤੀ ਦੇ ਮੁਤਾਬਕ ਨਹੀਂ ਹੁੰਦੀਆਂ। ਮਿਸਾਲ ਦੇ ਤੌਰ ਤੇ ਉਹਨਾਂ ਨੇ ਬਹੁਤ ਵੱਡਾ ਇੱਕ ਫੈਸਲਾ ਕੀਤਾ ਸੀ ਆਪਣੀ ਹੀ ਪਾਰਟੀ ਦੇ ਕੋਰਟ ਜਾਂਦਿਆਂ, ਜਦੋਂ ਪੰਜਾਬ ਦੇ ਮੁੱਖ ਮੰਤਰੀ ਸੀਗੇ 2002 ਤੋਂ 2007 ਦੇ ਵਿਚਾਲੇ, ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਬਕਾਇਦਾ ਪਿਛਲੇ ਸਾਰੇ ਪ੍ਰਸਤਾਵ ਜਿਹੜੇ ਆ ਪਾਣੀਆਂ ਵਾਲੇ ਉਹ ਰੱਦ ਕਰ ਦਿੱਤੇ ਸੀ ਤੇ ਉਹਦੇ ਕਰਕੇ ਹਾਲੇ ਤੱਕ ਕੈਪਟਨ ਦੀ ਪ੍ਰਸ਼ੰਸਾ ਹੁੰਦੀ ਹੈ। ਤੇ ਹੁਣ ਉਹਨਾਂ ਨੇ ਇੱਕ GST ਦੇ ਇਸ਼ੂ ਦੇ ਉੱਤੇ ਜਿਹੜਾ ਗੁਡਸ ਐਂਡ ਸਰਵਿਸ ਟੈਕਸ ਦਾ ਬਿੱਲ ਪੇਸ਼ ਹੋਣਾ ਸੀ, ਉਸ ਇਸ਼ੂ ਦੇ ਉੱਤੇ ਉਹਨਾਂ ਨੇ ਆਪਣੀ ਹੀ ਪਾਰਟੀ ਦੇ ਖਿਲਾਫ ਇੱਕ ਕਿਸਮ ਦਾ ਬਿਆਨ ਦਿੱਤਾ। ਉਹਨਾਂ ਨੇ ਇਹ ਗੱਲ ਕਹੀ ਵੀ ਪਾਰਲੀਮੈਂਟ ਦੇ ਵਿੱਚ ਜੇ GST ਪਾਸ ਹੋ ਜਾਂਦਾ ਤੇ ਸਭ ਤੋਂ ਜ਼ਿਆਦਾ ਲਾਭ ਪੰਜਾਬ ਨੂੰ ਹੋਣਾ ਸੀ, ਯਾਨੀ ਜੇ GST ਬਿੱਲ ਪਾਸ ਨਹੀਂ ਹੋਇਆ ਹੰਗਾਮਾ ਹੁੰਦਾ ਰਿਹਾ ਉੱਥੇ ਤੇ ਇਹਦਾ ਮਤਲਬ ਹੈ ਕਿ ਉਹਨਾਂ ਨੇ ਕਾਂਗਰਸ ਪਾਰਟੀ ਜਿਹੜੀ ਆਪਣੀ ਹੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ। ਉਸ ਤੋਂ ਬਾਅਦ ਉਹਨਾਂ ਦੀ ਨੁਕਤਾਚੀਨੀ ਸ਼ੁਰੂ ਹੋਈ ਕੈਪਟਨ ਸਾਹਿਬ ਦੀ ਤੇ ਬੀਬੀ ਭੱਠਲ ਇਨ ਬਿਟਵੀਨ ਇਸ ਜੰਗ ਦੇ ਵਿੱਚ ਆ ਕੇ ਉਹਨਾਂ ਨੇ ਦਖਲ ਦੇ ਦਿੱਤਾ ਤੇ ਉਹ ਸੋਨੀਆ ਗਾਂਧੀ ਨੂੰ ਮਿਲ ਕੇ ਆਉਣ ਤੋਂ ਬਾਅਦ ਬੀਬੀ ਭੱਠਲ ਨੇ ਪਰਸੋਂ ਇੱਕ ਬਿਆਨ ਜਾਰੀ ਕਰ ਦਿੱਤਾ ਕਿ ਕੈਪਟਨ ਅਮਰਿੰਦਰ ਨੂੰ ਪੰਜਾਬ ਦੇ ਵਿੱਚ ਰੈਲੀਆਂ ਕਰਨ ਦੀ ਥਾਂ ਦੇ ਉੱਤੇ GST ਦਾ ਇਸ਼ੂ ਹੋਵੇ ਜਾਂ ਬਾਕੀ ਇਸ਼ੂ ਹੋਵੇ ਉਹਨਾਂ ਨੂੰ ਪਾਰਲੀਮੈਂਟ 'ਚ ਆ ਕੇ ਲੜਨਾ ਚਾਹੀਦਾ ਸੀ ਜੀ। ਉਹਨਾਂ ਦੇ ਇਸ ਬਿਆਨ ਤੋਂ ਬਾਅਦ ਕੈਪਟਨ ਨੇ ਵੀ ਬੀਬੀ ਭੱਠਲ ਦੇ ਖਿਲਾਫ ਬਿਆਨ ਦਿੱਤਾ ਤੇ ਫਿਰ ਬਿਆਨਾਂ ਦੀ ਇੱਕ ਜੰਗ ਸ਼ੁਰੂ ਹੋ ਗਈ ਹੈ। ਬੀਬੀ ਭੱਠਲ ਨੇ ਦੋਸ਼ ਲਾ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਜਿੱਤੇ ਆ ਅੰਮ੍ਰਿਤਸਰ ਲੋਕ ਸਭਾ ਤੋਂ ਅਕਾਲੀਆਂ ਦੀ ਮਦਦ ਨਾਲ ਜਿੱਤੇ ਆ ਤੇ ਮੋੜਵਾਂ ਵਾਰ ਕਰ ਦਿੱਤਾ ਕੈਪਟਨ ਨੇ ਕਿ ਬੀਬੀ ਭੱਠਲ ਨੂੰ ਇਸ ਗੱਲ ਦਾ ਇਲਮ ਨਹੀਂ ਹੈ ਕਿ ਬਾਦਲਾਂ ਨੇ ਤਾਂ ਵਿਸ਼ੇਸ਼ ਤੌਰ ਦੇ ਉੱਤੇ ਅਰੁਣ ਜੇਟਲੀ ਨੂੰ ਲਿਆਂਦਾ ਸੀ ਇਹ ਭਰੋਸਾ ਦੇ ਕੇ ਕਿ ਤੁਹਾਨੂੰ ਅਸੀਂ ਜਿਤਾਵਾਂਗੇ ਤੇ ਬਿਕਰਮ ਸਿੰਘ ਮਜੀਠੀਆ ਨੇ ਉਹਦੀ ਕਮਾਨ ਸੰਭੀ ਸੀ ਅਰੁਣ ਜੇਟਲੀ ਦੀ, ਸਾਰੇ RSS ਦੇ ਵਰਕਰ, ਸਾਰੀ BJP, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਆਏ, ਸਾਰਾ ਅਕਾਲੀ ਦਲ ਲੱਗਾ ਰਿਹਾ ਤਾਂ ਵੀ 1 ਲੱਖ ਤੋਂ ਜ਼ਿਆਦਾ ਵੋਟਾਂ ਨਾਲ ਮੈਂ ਹਰਾਇਆ ਅਰੁਣ ਜੇਟਲੀ ਨੂੰ। ਤੇ ਬੀਬੀ ਭੱਠਲ ਨੂੰ ਇਹ ਸਮਝਣਾ ਚਾਹੀਦਾ ਕਿ ਤੁਸੀਂ ਹਰ ਵਾਰ ਜਿੱਥੋਂ ਜਿੱਤਦੇ ਹੋ ਲਹਿਰਾਗਾਗਾ ਤੋਂ ਤੁਸੀਂ ਅਕਾਲੀਆਂ ਦੀ ਮਦਦ ਨਾਲ ਜਿੱਤਦੇ ਮਾਮੂਲੀ ਜਿਹੇ ਵੋਟਾਂ ਦੇ ਨਾਲ। ਜੇ ਕੋਈ ਭੁਲੇਖਾ ਤਾਂ ਕੋਈ ਵੀ ਹਲਕਾ ਚੁਣ ਲਓ, ਜਿਹੜਾ ਹਲਕਾ ਕਹੋ ਉਸ ਚੋਣ ਉੱਥੇ ਆ ਕੇ ਚੋਣ ਲੜੂਗਾ, ਤੁਹਾਡੇ ਭਰਮ ਮੈਂ ਦੂਰ ਕਰ ਦੂੰਗਾ, ਇਹ ਕੈਪਟਨ ਨੇ ਕਿਹਾ ਜੀ। ਸੋ ਇਸ ਤਰ੍ਹਾਂ ਦੀ ਜੰਗ ਜਦੋਂ ਸ਼ੁਰੂ ਹੋ ਗਈ ਹੈ ਤੇ ਕੈਪਟਨ ਅਮਰਿੰਦਰ ਪ੍ਰਤਾਪ ਸਿੰਘ ਬਾਜਵਾ ਦੀ ਜਿਹੜੀ ਜੰਗ ਸੀ ਉਹਦਾ ਇੱਕ ਨਵਾਂ ਚੈਪਟਰ ਬੀਬੀ ਭੱਠਲ ਦੇ ਰੂਪ 'ਚ ਖੁੱਲ ਗਿਆ ਤੇ ਕੈਪਟਨ ਦੀਆਂ ਮੁਸੀਬਤਾਂ ਇਸ ਕਰਕੇ ਵੱਧ ਗਈ ਹੈ ਜੀ। ਔਰ ਇਹ ਮਸਲਾ ਆ ਵੀ ਪੰਜਾਬ ਦੇ ਵਿੱਚ ਜਿੱਥੇ ਕੈਪਟਨ ਅਮਰਿੰਦਰ ਨੂੰ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਤੇ ਆਪਣੀ ਹਾਈਕਮਾਨ ਦੇ ਖਿਲਾਫ ਲੜਨਾ ਪੈ ਰਿਹਾ ਸੀ ਕਿਉਂਕਿ ਉਹਨਾਂ ਦੀ ਮਨ ਦੀ ਜਿਹੜੀ ਇੱਛਾ ਉਹ ਪੂਰੀ ਨਹੀਂ ਹੋ ਪਾਈ, ਔਰ ਉਸ ਲੜਾਈ ਦੇ ਵਿੱਚ ਕੈਪਟਨ ਦੇ ਖਿਲਾਫ ਬੀਬੀ ਭੱਠਲ ਵੀ ਆ ਕੇ ਖੜ ਗਏ ਨੇ ਜੀ। ਬੀਬੀ ਭੱਠਲ ਕੋਈ ਪਹਿਲੀ ਵਾਰ ਨਹੀਂ ਏਦਾਂ ਹੋਇਆ ਕੈਪਟਨ ਦੇ ਖਿਲਾਫ ਖੜੇ ਹੋਏ ਨੇ, ਜਦੋਂ ਬਹੁਤ ਜ਼ਿਆਦਾ 2002 ਤੋਂ ਪਹਿਲਾਂ ਵੀ ਜਿਹੜੀ ਲੜਾਈ ਹੁੰਦੀ ਹੈ 2002 ਦੇ ਦੌਰਾਨ ਵੀ ਬੀਬੀ ਭੱਠਲ ਬਾਰੇ ਤੁਹਾਨੂੰ ਯਾਦ ਹੋਣਾ ਉਹ 30-32 ਵਿਧਾਇਕ ਲੈ ਕੇ ਦਿੱਲੀ ਜਾ ਕੇ ਧਰਨੇ ਵੀ ਲਾਉਂਦੇ ਰਹੇ ਆ ਕੈਪਟਨ ਦੇ ਖਿਲਾਫ ਜੀ। ਇਹਦੇ ਵਿੱਚ ਵੀ ਉਹ ਜਿਹੜੀ ਜੰਗ ਮੱਠੀ ਪੈ ਗਈ ਸੀ ਤੇ ਬੀਬੀ ਭੱਠਲ ਤੇ ਕੈਪਟਨ ਇੱਕ ਦੂਜੇ ਨੂੰ ਵੱਖ-ਵੱਖ ਥਾਵਾਂ ਤੇ ਮਿਲਦੇ ਵੀ ਰਹੇ ਤੇ ਇੱਕ ਦੂਜੇ ਨੂੰ ਭੈਣ ਭਰਾ ਵੀ ਕਹਿੰਦੇ ਰਹੇ। ਅੱਜ ਭੈਣ ਫੇਰ ਤੋਂ ਆਪਣੇ ਇਸ ਭਰਾ ਦੇ ਖਿਲਾਫ ਡਟ ਕੇ ਖੜੀ ਹੋ ਗਈ ਹੈ ਤੇ ਬੀਬੀ ਭੱਠਲ ਦਾ ਭਾਵੇਂ ਉਸ ਰੂਪ ਦੇ ਅੱਜ ਕੋਈ ਧੜਾ ਨਹੀਂ ਪਰ ਬੀਬੀ ਭੱਠਲ ਇੱਕ ਸੀਨੀਅਰ ਨੁਮਾਇੰਦਾ ਕਾਂਗਰਸ ਪਾਰਟੀ ਦੇ ਵਿੱਚ ਪੰਜਾਬ ਦੀ ਮੁੱਖ ਮੰਤਰੀ ਵੀ ਰਹਿ ਚੁੱਕੀ ਹੈ ਤੇ ਇਸ ਕਰਕੇ ਬੀਬੀ ਭੱਠਲ ਦਾ ਜਿਹੜਾ ਦਬਦਬਾ ਹੈ ਕਾਂਗਰਸ ਦੇ ਵਿੱਚ ਉਹ ਨੁਕਸਾਨ ਕਰੇਗਾ ਕੈਪਟਨ ਅਮਰਿੰਦਰ ਨੂੰ ਤੇ ਪ੍ਰਤਾਪ ਸਿੰਘ ਬਾਜਵਾ ਜ਼ਰੂਰ ਇਸ ਗੱਲੋਂ ਹੁਣ ਖੁਸ਼ ਹੋਣਗੇ ਵੀ ਘੱਟੋ ਘੱਟ ਉਹਨਾਂ ਨੂੰ ਵੱਖਰੇ ਰੂਪ 'ਚ ਸਹੀ ਇੱਕ ਸਾਥੀ ਕੈਪਟਨ ਅਮਰਿੰਦਰ ਦੇ ਖਿਲਾਫ ਮਿਲ ਗਿਆ ਜੀ। ਜੀ ਜੀ ਅਤੇ ਜੇ ਆਪਾਂ ਗੱਲ ਕਰੀਏ ਵੀ ਜਿੱਦਾਂ ਹੁਣ ਦੋ ਪਾਸਿਓਂ ਜਿਹੜਾ ਦੋਹਰਾ ਹਮਲਾ ਕਪਤਾਨ ਹੁਣਾਂ ਨੂੰ ਜਿਹੜਾ ਜੀ ਉਹ ਝੱਲਣਾ ਜਿਹੜਾ ਜੀ ਪੈ ਰਿਹਾ ਆ, ਇਹ ਲਗਾਤਾਰ ਇਹ ਗੱਲਾਂ ਤੇਜ਼ ਕਿਆਸਰਾਈਆਂ ਤੇਜ਼ ਹੋ ਰਹੀਆਂ ਵੀ ਇਹ ਵੱਖਰੀ ਪਾਰਟੀ ਵੱਲ ਨੂੰ ਜਿਹੜਾ ਜੀ ਉਹ ਵੱਧ ਸਕਦੇ ਆ
ਕੀ ਸਿਆਸੀ ਭਵਿੱਖ ਕਾਂਗਰਸ ਦੇ ਤਾਂ ਇਸ ਟਾਈਮ ਬਹੁਤ ਜ਼ਿਆਦਾ ਬੁਰੇ ਹਾਲ ਜਿਹੜੇ ਨਜ਼ਰ ਆ ਰਹੇ ਆ, ਕਪਤਾਨ ਹੁਣਾਂ ਦੇ ਕਾਂਗਰਸ 'ਚ ਰਹਿੰਦੇ ਹੋਏ ਕਾਂਗਰਸ ਦੇ ਅਤੇ ਉਹਨਾਂ ਦੇ ਜਿਹੜੇ ਆ ਜੀ, ਕੀ ਤੁਹਾਨੂੰ ਭਵਿੱਖ ਨਜ਼ਰ ਆਉਂਦਾ, ਜਾਂ ਫਿਰ ਜੇ ਵੱਖਰੀ ਪਾਰਟੀ ਬਣਾ ਲੈਂਦੇ ਤਾਂ ਉਸ ਹਿਸਾਬ ਦੇ ਨਾਲ? ਦੇਖੋ, ਮੈਂ ਹਾਲੇ ਵੀ ਇਹ ਸਮਝਦਾ ਕਿ ਪੰਜਾਬ ਕਾਂਗਰਸ ਜਿਹੜੀ ਹੈ ਦੁਬਾਰਾ ਹਕੂਮਤ ਵਿੱਚ ਆਉਣ ਦੀ ਪੋਜੀਸ਼ਨ 'ਚ ਆ ਸਕਦੀ ਹੈ ਜੇ ਸੱਚਮੁੱਚ ਹਾਈਕਮਾਨ ਸੀਰੀਅਸਲੀ ਪੰਜਾਬ ਕਾਂਗਰਸ ਨੂੰ ਲਵੇ ਤੇ ਕੈਪਟਨ ਅਮਰਿੰਦਰ ਨੂੰ ਵਾਗਡੋਰ ਸਾਹਮਣੇ। ਭਾਵੇਂ ਮੈਂ ਕੈਪਟਨ ਅਮਰਿੰਦਰ ਜਿਵੇਂ ਚੱਲਦੇ ਨੇ, ਜਦੋਂ ਇੱਕ ਪਾਰਟੀ ਹੁੰਦੀ ਤੁਸੀਂ ਪਾਰਟੀ ਦੇ ਇੱਕ ਡਿਸਿਪਲਿਨ 'ਚ ਰਹਿਣਾ ਹੁੰਦਾ ਜੀ, ਕੈਪਟਨ ਅਮਰਿੰਦਰ ਨੇ ਪਾਰਟੀ ਦਾ ਡਿਸਿਪਲਿਨ ਕੋਈ ਮੰਨਿਆ ਨਹੀਂ ਕਦੇ ਵੀ। ਇਹ ਇੱਕ ਉਹਨਾਂ ਦਾ ਨੈਗੇਟਿਵ ਪੁਆਇੰਟ ਹੈ। ਪਰ ਉਹਦੇ ਬਾਵਜੂਦ ਕੈਪਟਨ ਅਮਰਿੰਦਰ ਦੀ ਜਿਹੜੀ ਪੰਜਾਬ ਕਾਂਗਰਸ ਦੇ ਵਿੱਚ ਪੈਠ ਹੈ ਜਾਂ ਉਹਨਾਂ ਦਾ ਜਿਹੜਾ ਦਬਦਬਾ ਆ, ਉਹਦੇ ਤੋਂ ਕੋਈ ਇਨਕਾਰ ਹੀ ਨਹੀਂ ਹੈ। ਇਸ ਤੋਂ ਬਿਨਾਂ ਕੈਪਟਨ ਦਾ ਜਿਹੜਾ ਪੰਜਾਬ ਕਾਂਗਰਸ ਤੋਂ ਬਾਹਰ ਵੀ ਜਿਹੜੀ ਵਿਰੋਧੀ ਪਾਰਟੀਆਂ ਉਹਨਾਂ ਵਿੱਚ ਵੀ ਇਸ ਗੱਲ ਦੀ ਜਿਹੜੀ ਚਰਚਾ ਰਹਿੰਦੀ ਹੈ ਕਿ ਜੇ ਪੰਜਾਬ ਕਾਂਗਰਸ ਨੂੰ ਅੱਗੇ ਲੱਗ ਕੇ ਕੋਈ ਤੋੜ ਸਕਦਾ ਹੈ ਤੇ ਅਕਾਲੀ ਦਲ ਤੇ ਬੀਜੇਪੀ ਦੇ ਖਿਲਾਫ ਜੇ ਸੱਚਮੁੱਚ ਕੋਈ ਲੜਾਈ ਬਣਦੀ ਹੈ ਕਾਂਗਰਸ ਦੀ, ਤਾਂ ਕੈਪਟਨ ਨੂੰ ਅੱਗੇ ਲਾ ਕੇ ਹੀ ਬਣਦੀ ਹੈ। ਈਵਨ ਕੁਝ ਜਿਹੜੇ ਅਕਾਲੀ ਦਲ ਦੇ ਲੋਕ ਵੀ ਆ, ਕੈਪਟਨ ਅਮਰਿੰਦਰ ਨੇ ਵੀ ਦਾਅਵਾ ਕੀਤਾ ਸੀ ਵੀ ਉਹਨਾਂ ਦੇ ਸੰਪਰਕ 'ਚ ਹੈ ਤੇ ਅਕਾਲੀ ਦਲ ਦੇ ਕੁਝ ਲੋਕ ਵੀ ਦੱਸਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਦੇ ਕਿਸੇ ਨਾ ਕਿਸੇ ਲਿੰਕ ਦੇ ਵਿੱਚ ਹੈਗੇ ਆ ਤੇ ਉਹ ਕੈਪਟਨ ਅਮਰਿੰਦਰ ਨੂੰ, ਜੇ ਕੱਲ ਨੂੰ ਕੈਪਟਨ ਅਮਰਿੰਦਰ ਨੂੰ ਅੱਗੇ ਲਾ ਕੇ ਕਾਂਗਰਸ ਤੁਰਦੀ ਹੈ ਤੇ ਉਹ ਸਪੋਰਟ ਕਰਨ ਨੂੰ ਵੀ ਤਿਆਰ ਹੈ। ਏਦਾਂ ਦੀ ਸਿਚੁਏਸ਼ਨ ਹੈ। ਪਰ ਜੇ ਹਾਈਕਮਾਨ ਨਹੀਂ ਕਰਦੀ ਤਾਂ ਕੈਪਟਨ ਅਮਰਿੰਦਰ ਕੋਲ ਕੀ ਰਸਤਾ ਹੈ? ਮੈਂ ਭਾਵੇਂ ਇਸ ਧਾਰਨਾ ਦਾ ਹੈ ਕਿ ਕੈਪਟਨ ਅਮਰਿੰਦਰ ਐਡਾ ਵੱਡਾ ਕਦਮ ਤਾਂ ਨਹੀਂ ਚੁੱਕਣਗੇ ਕਿ ਉਹ ਵੱਖਰੀ ਪਾਰਟੀ ਬਣਾ ਲੈਣ, ਪਰ 3 ਸਾਲ ਤੋਂ ਲਗਾਤਾਰ ਉਹ ਲੜ ਰਹੇ ਨੇ ਇਸ ਗੱਲ ਲਈ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਸਾਈਡਲਾਈਨ ਕਰੋ ਜਾਂ ਉਹਨਾਂ ਨੂੰ ਦਿੱਲੀ ਲੈ ਜਾਓ ਤੇ ਪੰਜਾਬ ਕਾਂਗਰਸ ਦੀ ਜਿਹੜੀ ਬਾਗਡੋਰ ਮੈਨੂੰ ਦਿੱਤੀ ਜਾਏ। ਫਿਰ ਉਹਨਾਂ ਦੀ ਇਸ ਲੜਾਈ ਦੇ ਵਿੱਚ ਸੁਨੀਲ ਜਾਖੜ ਤੋਂ ਲੈ ਕੇ ਜੇ 42 MLA ਹੈ ਤੇ ਉਹਦੇ ਵਿੱਚੋਂ ਲਗਭਗ 35 MLA ਉਹਨਾਂ ਦੇ ਨਾਲ ਹੈ। ਸੋ ਇੱਕ ਵੱਡੀ ਤਾਕਤ ਹੈ ਕੈਪਟਨ ਅਮਰਿੰਦਰ ਦੇ ਕੋਲ। ਸੋ ਮੈਂ ਸਮਝਦਾ ਕਿ ਭਾਵੇਂ ਉਹ ਇਸ ਪਿੱਚ ਤੇ ਨਹੀਂ ਹਾਲੇ ਪਹੁੰਚੇ ਕਿ ਉਹ ਵੱਖਰੀ ਪਾਰਟੀ ਬਣਾ ਲੈਣ, ਪਰ ਜੇ ਹਾਈਕਮਾਨ ਨੇ ਬਿਲਕੁਲ ਸੱਚਮੁੱਚ ਹੀ ਏਦਾਂ ਹੀ ਰੱਖਿਆ ਰਵੱਈਆ ਵੀ ਕਿਸੇ ਕਿਸਮ ਦਾ ਕੋਈ ਫੈਸਲਾ ਹੀ ਨਹੀਂ ਕੀਤਾ ਜੀ, ਤਾਂ ਪੋਸੀਬਿਲਿਟੀ, ਜਿੱਦਾਂ ਹੁਣ ਬੀਬੀ ਭੱਠਲ ਵੱਲੋਂ ਵੀ ਇੱਕ ਕਿਸਮ ਦਾ ਨਵਾਂ ਚੈਪਟਰ ਖੋਲਿਆ ਗਿਆ ਤੇ ਪੋਸੀਬਿਲਿਟੀ ਵੀ ਹੈ, ਕਿਉਂਕਿ ਭਾਰਤੀ ਪੋਲੀਟਿਕਸ ਦੇ ਵਿੱਚ ਤੁਸੀਂ ਕਹਿ ਸਕਦੇ ਵੀ ਸਥਿਰ ਕੁਝ ਨਹੀਂ ਹੈ ਵੀ ਹਾਂ ਵੀ, ਕਿਉਂਕਿ ਅੱਜ ਸਿਧਾਂਤਾਂ ਦੀ ਰਾਜਨੀਤੀ ਤਾਂ ਹੈ ਨਹੀਂ। ਕੈਪਟਨ ਅਮਰਿੰਦਰ ਦਾ ਪਿਛੋਕੜ ਵੀ ਰਿਹਾ ਕਿ ਉਹ ਤਾਂ ਅੰਮ੍ਰਿਤਸਰ ਅਕਾਲੀ ਦਲ ਦੇ ਵਿੱਚ ਵੀ ਰਹੇ, ਅੰਮ੍ਰਿਤਸਰ ਐਲਾਨਨਾਮੇ ਤੇ ਉਹਨਾਂ ਦੀ ਦਸਤਖਤ ਹੈ। ਸੋ ਪਾਰਟੀ ਪੋਲੀਟਿਕਸ ਜਿਹੜੀ ਹੈ ਉਹ ਸਿਰਫ ਤੇ ਸਿਰਫ ਅਹੁਦੇਦਾਰੀਆਂ ਦੀ ਰਹਿ ਗਈ ਹੈ, ਸਿਧਾਂਤਾਂ ਦੀ ਨਹੀਂ ਹੈ। ਇਸ ਕਰਕੇ ਕਾਂਗਰਸ ਤੇ ਬਾਕੀ ਪਾਰਟੀਆਂ ਛੋੜ ਕੇ ਬਹੁਤਾ ਫਰਕ ਨਹੀਂ ਹੈ। ਸੋ ਕੈਪਟਨ ਅਮਰਿੰਦਰ ਬਿਲਕੁਲ ਜਦੋਂ ਚਾਰੇ ਖਾਨੇ ਉਹਨਾਂ ਨੂੰ ਦਿਖਾਈ ਦੇਗਾ ਕਿ ਹੁਣ ਨਹੀਂ ਕੁਝ ਵੀ ਹੋ ਸਕਦਾ, ਹਾਈਕਮਾਨ ਨੇ ਉਹਨਾਂ ਨੂੰ ਨਹੀਂ ਤਵੱਜੋ ਦੇਣੀ, ਤਾਂ ਉਹ ਸੱਚਮੁੱਚ ਵੱਖਰੀ ਪਾਰਟੀ ਵੀ ਬਣਾ ਸਕਦੇ। ਵੱਖਰੀ ਪਾਰਟੀ ਬਣਾ ਕੇ ਕਰਨਗੇ ਕਿ ਜੇ ਤਾਂ ਵੱਖਰੀ ਉਹ ਪਾਰਟੀ ਬਣਾਉਂਦੇ ਆ ਤਾਂ ਅੱਜ 35 MLA ਹੈ ਤੇ ਸ਼ੋਰ ਹੈ ਕਿ 35 ਨਹੀਂ ਜਾਣੇ ਉਹਨਾਂ ਦੇ ਨਾਲ। ਜਦੋਂ ਤੁਸੀਂ ਵੱਖਰੀ ਪਾਰਟੀ ਬਣਾਉਂਦੇ ਹੋ ਤਾਂ ਲੋਕਾਂ ਦੇ ਤੁਹਾਡੇ ਪ੍ਰਤੀ ਜਿਹੜੇ ਨਜ਼ਰੀਏ ਵੀ ਬਦਲ ਜਾਂਦੇ ਆ ਤੇ ਕੁਝ ਲੋਕ ਤੁਹਾਨੂੰ ਵੱਖਰੀ ਪਾਰਟੀ ਬਣਾਉਣ ਲਈ ਕਈ ਵਾਰੀ ਪ੍ਰੇਰਿਤ ਵੀ ਕਰਦੇ ਆ, ਉਤਸ਼ਾਹ ਵੀ ਦਿੰਦੇ ਆ ਤੁਹਾਡੇ ਤੇ ਜ਼ੋਰ ਵੀ ਪਾਉਂਦੇ ਆ। ਉਹਨਾਂ ਦੀਆਂ ਆਪਣੀਆਂ ਕੋਈ ਇੱਛਾਵਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਪਾਰਟੀ ਤੋਂ ਬਾਹਰ ਕੱਢ ਕੇ ਉਹਦੀ ਪਾਰਟੀ 'ਚ ਰਹਿ ਕੇ ਪੂਰੀਆਂ ਕਰਨੀਆਂ ਹੁੰਦੀਆਂ। ਇਹ ਵੀ ਪੋਲੀਟਿਕਸ ਦੇ ਵਿੱਚ ਚੱਲਦਾ ਜੀ। ਪਰ ਉਹਦੇ ਬਾਵਜੂਦ ਜੇ ਪਾਰਟੀ ਬਣਾ ਲੈਂਦੇ ਆ ਵੱਖਰੀ ਤਾਂ 14-15 MLA ਜਿਹੜੇ ਉਹਨਾਂ ਨਾਲ ਜਾ ਸਕਦੇ ਆ। ਲੋਕਾਂ ਦੇ ਵਿੱਚ ਉਹਨਾਂ ਦੀ ਪੈਠ ਤਾਂ ਲਾਜ਼ਮੀ ਤੌਰ ਤੇ ਹੈ। ਫਿਰ ਉਹਦਾ ਕੋਈ ਰਸਤਾ ਕੀ ਆ? ਉਹ ਇਕੱਲੇ ਤੌਰ ਦੇ ਉੱਤੇ ਤਾਂ ਪੰਜਾਬ ਦੇ ਵਿੱਚ ਕੋਈ ਅਕਾਲੀ ਦਲ ਦੇ ਖਿਲਾਫ ਕੋਈ ਮੁਹਿੰਮ ਨਹੀਂ ਖੜੀ ਕਰ ਸਕਦੇ। ਫਿਰ ਉਹਦੇ ਅਕਾਲੀ ਦਲ ਤੇ ਬੀਜੇਪੀ ਦਾ ਜਿਹੜਾ ਰਿਸ਼ਤਾ ਡੋਲ ਹੈ, ਉਹਦੀ ਰਿਸ਼ਤੇ ਦੀ ਡੋਲ ਜਿਹੜੀ ਹੈ ਉਹ ਹੋਰ ਜ਼ਿਆਦਾ ਤਿੜਕ ਸਕਦੀ ਹੈ, ਟੁੱਟ ਸਕਦੀ ਹੈ ਤੇ ਬੀਜੇਪੀ ਵੱਖਰੀ ਹੋ ਸਕਦੀ ਹੈ ਤੇ ਕੈਪਟਨ ਸਾਹਿਬ ਬੀਜੇਪੀ ਦੇ ਨਾਲ ਸਾਂਝ ਭਿਆਲੀ ਪਾ ਕੇ ਇੱਕ ਖੇਤਰੀ ਪਾਰਟੀ ਬਣਾ ਕੇ ਤੁਰ ਸਕਦੇ। ਇਹ ਸੰਭਾਵਨਾ ਹੈ ਜੀ ਕਿਦਾਂ ਹੋਣ ਲੱਗਾ, ਪਰ ਇਹ ਪੋਸੀਬਿਲਿਟੀਜ਼ ਹੈ ਵੀ ਚਾਰੇ ਖਾਨੇ ਜੇ ਨਾ ਕੋਈ ਗੱਲ ਬਣੀ ਹਾਈਕਮਾਨ ਵੱਲੋਂ ਕਿਸੇ ਕਿਸਮ ਦਾ ਕੈਪਟਨ ਅਮਰਿੰਦਰ ਨੂੰ ਜਿਹੜਾ ਆ ਉਹ ਨਹੀਂ ਦਿੱਤਾ ਗਿਆ ਜ਼ਿੰਮਾ ਤੇ ਲਾਜ਼ਮੀ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਇਸ ਦਾ ਜਿਹੜਾ ਸਿਰੇ ਦਾ ਜਿਹੜਾ ਕਦਮ ਹੈ ਉਹ ਵੀ ਚੁੱਕ ਸਕਦੇ ਆ ਤੇ ਫਿਰ ਉਹਨਾਂ ਦਾ ਸਭ ਤੋਂ ਨੇੜਲਾ ਸਾਥੀ ਬੀਜੇਪੀ ਹੋਏਗਾ। ਬੀਜੇਪੀ ਤੇ ਅਕਾਲੀ ਦਲ ਦਾ ਰਿਸ਼ਤਾ ਟੁੱਟੂ ਕਰ ਹੀ ਰਿਹਾ ਤੇ ਬੀਜੇਪੀ ਨੂੰ ਵੀ ਨਵੇਂ ਸਾਥੀ ਦੀ ਤਲਾਸ਼ ਹੈ ਤੇ ਅਕਾਲੀ ਦਲ ਤੋਂ ਬਾਅਦ ਬੀਜੇਪੀ ਕੋਲ ਕੋਈ ਨਵਾਂ ਸਾਥੀ ਨਹੀਂ ਹੈ। ਸੋ ਬੀਜੇਪੀ ਵੀ ਕੈਪਟਨ ਅਮਰਿੰਦਰ ਦੇ ਨਾਲ ਕੋਈ ਨਾ ਕੋਈ ਗੱਠਜੋੜ ਕਰ ਸਕਦੀ ਹੈ। ਕੈਪਟਨ ਅਮਰਿੰਦਰ ਬਾਰੇ ਇਹ ਵੀ ਗੱਲਾਂ ਆ ਰਹੀਆਂ ਸੀ ਉਹ ਬੀਜੇਪੀ ਵੀ ਜੁਆਇਨ ਕਰ ਸਕਦੇ ਆ, ਪਰ ਮੈਨੂੰ ਨਹੀਂ ਲੱਗਦਾ ਏਦਾਂ ਹੋਏਗੀ ਕਿਉਂਕਿ ਆਪਣੀ ਜਿਹੜੀ
ਸੁਤੰਤਰ ਹੈਸੀਅਤ ਹੈ ਉਹ ਖਤਮ ਨਹੀਂ ਕਰਨਾ ਚਾਹੁੰਦੇ। ਜੇ ਉਹ ਬੀਜੇਪੀ ਨੂੰ ਜੁਆਇਨ ਕਰਨਗੇ ਫਿਰ ਜੋ ਕਾਂਗਰਸ ਦੇ ਵਿੱਚ ਅੱਜ ਦਾ ਹੋ ਰਿਹਾ ਤੇ ਉਹ ਬੀਜੇਪੀ 'ਚ ਵੀ ਹੋਣ ਦੀ ਸੰਭਾਵਨਾ ਰਹੇਗੀ। ਜੇ ਉਹ ਵੱਖਰੀ ਖੇਤਰੀ ਪਾਰਟੀ ਬਣਾਉਂਦੇ ਆ ਤੇ ਉਹਨਾਂ ਦੀ ਇੱਕ ਹੈਸੀਅਤ ਬਣੀ ਰਹੇਗੀ ਤੇ ਉਹਨਾਂ ਦੀ ਵੱਖਰੀ ਪਾਰਟੀ ਕਾਂਗਰਸ ਪਾਰਟੀ ਦਾ ਪੰਜਾਬ ਦੇ ਵਿੱਚ ਥੋੜਾ ਬਹੁਤ ਜਿਹੜਾ ਮਾੜਾ ਮੋਟਾ ਵੀ ਜਿਹੜਾ ਬਚਿਆ ਹੈ ਉਹ ਵੀ ਖਤਮ ਕਰ ਦੇਗੀ। ਇਹ ਪੋਸੀਬਿਲਿਟੀਜ਼ ਅਸੀਂ ਤੁਹਾਡਾ ਸਾਂਝੀਆਂ ਕੀਤੀਆਂ। ਇਹ ਹੋ ਰਿਹਾ, ਕੱਲ ਨੂੰ ਹੋ ਜਾਣਾ, ਪਰਸੋਂ ਨੂੰ ਹੋ ਜਾਣਾ, ਏਦਾਂ ਨਹੀਂ ਹੈ। ਪਰ ਜੇ ਚਾਰੇ ਪਾਸੇ ਨਿਰਾਸ਼ਤਾ ਸੀ ਕੈਪਟਨ ਅਮਰਿੰਦਰ ਨੂੰ ਤੇ ਏਦਾਂ ਕੈਪਟਨ ਅਮਰਿੰਦਰ ਕਰ ਸਕਦੇ ਆ ਜੀ। ਅਤੇ ਇੰਨਾ ਇਹਨਾਂ ਨੂੰ ਚਾਅ ਚੜਿਆ ਆ ਕਪਤਾਨ ਹੋਣਾ ਵੀ ਮੈਂ ਮੁੱਖ ਮੰਤਰੀ ਬਣ ਕੇ ਪੰਜਾਬ ਦੇ ਲਈ ਇੱਦਾਂ ਕਰ ਦੂੰਗਾ, ਉੱਦਾਂ ਕਰ ਦਾਂਗੇ। ਸਾਲ ਤੋਂ ਵੱਧ ਹੋ ਗਿਆ, MP ਵੀ ਬਣੇ ਹੋਏ ਆ, ਅਜੇ ਤੱਕ ਇਹ ਉੱਥੇ ਪਾਰਲੀਮੈਂਟ 'ਚ ਜਾ ਕੇ ਇੱਕ ਵੀ ਆਵਾਜ਼ ਤਾਂ ਉਹਨਾਂ ਨੇ ਉਠਾਈ ਨਹੀਂ, ਕੋਈ ਗੱਲ ਤਾਂ ਕੀਤੀ ਨਹੀਂ। ਲੋਕ ਕੀ ਇਹਨਾਂ ਤੋਂ ਆਸ ਰੱਖਣ? ਦੇਖੋ ਕੈਪਟਨ ਅਮਰਿੰਦਰ ਦਾ ਸਟਾਈਲ ਇਹ ਆ। ਕੈਪਟਨ ਅਮਰਿੰਦਰ ਵਿਧਾਨ ਸਭਾ 'ਚ ਵੀ ਕਿਹੜੇ ਆਉਂਦੇ ਰਹੇ ਆ, ਜਦੋਂ ਵਿਧਾਨ ਸਭਾ ਦੇ ਮੈਂਬਰ ਹੁੰਦੇ ਸੀ ਉਹ ਤਾਂ ਵਿਧਾਨ ਸਭਾ 'ਚ ਨਹੀਂ ਸੀ ਜਾਂਦੇ। ਹੁਣ ਤਾਂ ਉਹਨਾਂ ਨੇ ਸੋਨੀਆ ਗਾਂਧੀ ਨੂੰ ਸਪਸ਼ਟ ਕਰ ਦਿੱਤਾ ਕਿ ਕੈਪਟਨ ਅਮਰਿੰਦਰ ਨੇ ਆਪ ਕਿਹਾ ਕਿ ਮੈਂ ਸੋਨੀਆ ਨੂੰ ਦੱਸਦਾ ਜੀ ਮੇਰਾ ਕੋਈ ਇੰਟਰਸਟ ਨਹੀਂ ਹੈ ਪਾਰਲੀਮੈਂਟ ਦੇ ਵਿੱਚ। ਜੇ ਤੁਹਾਡਾ ਇੰਟਰਸਟ ਨਹੀਂ ਹੈ ਤੇ ਫਿਰ ਤੁਸੀਂ ਚੋਣ ਜਿੱਤ ਲਈ ਸੀ, ਮਜਬੂਰੀ ਦੇ ਵਿੱਚ ਤੁਹਾਨੂੰ ਮੈਂਬਰ ਪਾਰਲੀਮੈਂਟ ਦੀ ਚੋਣ ਲੜਨੀ ਪਈ, ਤੁਸੀਂ ਹਾਈ ਕਮਾਂਡ ਦਾ ਆਦੇਸ਼ ਮੰਨ ਲਿਆ। ਚੋਣ ਲੜਨ ਤੋਂ ਬਾਅਦ ਤੁਸੀਂ ਰਿਜ਼ਾਈਨ ਕਰ ਸਕਦੇ ਹੋ, ਕਹਿ ਕੇ ਵੀ ਜਿਹਨੂੰ ਮਰਜ਼ੀ ਹੋਰ ਚੋਣ ਲੜਾ ਲਓ, ਤੁਹਾਡੇ ਕਹੇ ਤੇ ਇੱਕ ਵਾਰੀ ਮੈਂ ਲੜ ਲਈ ਸੀ ਜੀ। ਪਰ ਨਹੀਂ, ਪਾਰਲੀਮੈਂਟ ਦੇ ਵਿੱਚ ਡਿਪਟੀ ਲੀਡਰ ਵੀ ਹੈ। ਜਦੋਂ ਉਹਨਾਂ ਨੂੰ ਡਿਪਟੀ ਲੀਡਰ ਬਣਾਇਆ ਗਿਆ ਉਦੋਂ ਉਹਨਾਂ ਨੂੰ ਕਹਿ ਦੇਣਾ ਚਾਹੀਦਾ ਸੀ ਵੀ ਇਹਦਾ ਪਾਰਲੀਮੈਂਟ 'ਚ ਕੋਈ ਇੰਟਰਸਟ ਨਹੀਂ, ਪਰ ਉਹ ਡਿਪਟੀ ਲੀਡਰ ਵੀ ਹੈ। ਤੇ ਕਾਂਗਰਸ ਜਿਹੜੀ ਹੈ ਲੀਡ ਕਰ ਰਹੀ ਸੀ ਓਪੋਜੀਸ਼ਨ ਨੂੰ ਜਦੋਂ ਪਾਰਲੀਮੈਂਟ ਚੱਲ ਰਿਹਾ ਸੀ ਮੌਨਸੂਨ ਸੈਸ਼ਨ, ਤੇ ਕੈਪਟਨ ਸਾਹਿਬ ਗਾਇਬ ਸੀ। ਸੋ ਕੈਪਟਨ ਸਾਹਿਬ ਦੀ ਜਿਹੜੀ ਕਹਿ ਲਓ ਵੀ ਕੰਮ ਕਰਨ ਦੀ ਜਿਹੜੀ ਕਾਰਜਸ਼ੈਲੀ ਹੈ ਇਹਦੀ ਅਸੀਂ ਅਕਸਰ ਨੁਕਤਾਚੀਨੀ ਕਰਦੇ ਰਹੇ ਹਾਂ ਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਹਾਈ ਕਮਾਂਡ ਕੀ ਕਰ ਰਹੀ ਹੈ ਜੀ। ਤੁਹਾਡਾ ਡਿਪਟੀ ਲੀਡਰ ਜਿਹੜਾ ਪਾਰਲੀਮੈਂਟ 'ਚ ਹੈ ਨਹੀਂ, ਤੁਸੀਂ ਲੜ ਰਹੇ ਹੋ, ਬਾਈਕਾਟ ਚੱਲ ਰਿਹਾ, ਮੌਨਸੂਨ ਸੈਸ਼ਨ ਸਾਰਾ ਹੰਗਾਮਿਆਂ 'ਚ ਗੁਜ਼ਰ ਗਿਆ, ਤੁਹਾਡਾ ਡਿਪਟੀ ਲੀਡਰ ਤੁਹਾਡੇ ਨਾਲ ਨਹੀਂ। ਇੱਕ ਬਹੁਤ ਵਧੀਆ ਮੌਕਾ ਕੈਪਟਨ ਅਮਰਿੰਦਰ ਨੇ ਆਪਣੀ ਹਾਈ ਕਮਾਂਡ ਦੇ ਨੇੜੇ ਹੋਣ ਦਾ ਵੀ ਗਵਾ ਲਿਆ। ਜੇ ਉਹ ਜਾਂਦੇ ਪਾਰਲੀਮੈਂਟ ਦੇ ਵਿੱਚ ਕਿਉਂਕਿ ਉਹਨਾਂ ਦੇ ਕੋਲ ਇੱਕ ਭਾਸ਼ਾ ਦੀ ਜਾਂ ਕਹਿ ਲਓ ਵੀ ਸੰਵਾਦ ਦੀ ਭਾਸ਼ਾ ਹੈਗੀ ਜਾਂ ਸ਼ੈਲੀ ਹੈਗੀ ਆ, ਵਧੀਆ ਤਰੀਕੇ ਨਾਲ ਭਾਸ਼ਣ ਕਰ ਦਿੰਦੇ, ਅੰਗਰੇਜ਼ੀ 'ਚ ਵੀ ਬੋਲ ਲੈਂਦੇ ਆ, ਪੰਜਾਬੀ 'ਚ ਵੀ ਸੋਹਣਾ ਬੋਲ ਲੈਂਦੇ, ਹਿੰਦੀ 'ਚ ਵੀ ਬੋਲ ਲੈਂਦੇ ਆ। ਸ਼ਾਇਦ ਉਹਨਾਂ ਨੂੰ ਜ਼ਿਆਦਾ ਫਾਇਦਾ ਹੁੰਦਾ, ਪਰ ਨਹੀਂ, ਉਹ ਨਹੀਂ ਗਏ। ਉਹਨਾਂ ਨੇ ਕਹਿ ਦਿੱਤਾ ਕਿ ਮੈਂ ਸਿਰਫ ਸਟੇਟ ਪੋਲੀਟਿਕਸ ਦੇ ਵਿੱਚ ਇਹ ਇੰਟਰਸਟ ਰੱਖਣਾ। ਜੇ ਸਟੇਟ ਪੋਲੀਟਿਕਸ ਵਿੱਚ ਇੰਟਰਸਟ ਰੱਖਦੇ ਹੋ ਤੁਸੀਂ ਰਿਜ਼ਾਈਨ ਕਰੋ ਲੋਕ ਸਭਾ ਤੋਂ। ਕਿਉਂ ਤੁਸੀਂ ਇੱਕ ਸੀਟ ਖਰਾਬ ਕੀਤੀ ਹੋਈ ਹੈ, ਇੱਕ ਬੰਦਾ ਜਿਹੜਾ ਹੋਣਾ ਚਾਹੀਦਾ ਪਾਰਲੀਮੈਂਟ ਦੇ ਵਿੱਚ ਉਹ ਸੀਟ ਖਾਲੀ ਰਹਿੰਦੀ ਹੈ। ਸੋ ਇਹ ਕੈਪਟਨ ਅਮਰਿੰਦਰ ਹੋਰਾਂ ਦੀ ਜਿਹੜੀ ਜਿਸ ਕਿਸਮ ਦੀ ਕਾਰਜਸ਼ੈਲੀ ਹੈ ਉਹਦੇ ਵਿੱਚੋਂ ਨਿਕਲ ਰਿਹਾ ਸਾਰਾ ਕੁਝ। ਤੇ ਕਾਂਗਰਸ ਹਾਈ ਕਮਾਂਡ ਦੀ ਬਹੁਤ ਜ਼ਿਆਦਾ ਕਮਜ਼ੋਰੀ ਹੈ ਇਸ ਇਸ਼ੂ ਦੇ ਉੱਤੇ। ਨਾ ਤਾਂ ਪੰਜਾਬ ਕਾਂਗਰਸ ਨੂੰ ਥਾਂ ਸਿਰ ਕਰਨ ਦੀ ਕੋਈ ਕੋਸ਼ਿਸ਼ ਕਰ ਰਹੇ ਹੈ ਤੇ ਨਾ ਹੀ ਕੈਪਟਨ ਅਮਰਿੰਦਰ ਨੂੰ ਇਸ ਗੱਲ ਲਈ ਮਜਬੂਰ ਕਰ ਪਾ ਰਹੇ ਹੈ ਕਿ ਤੁਸੀਂ ਇੱਕ ਸੇਧ ਜਿਹੜੀ ਡਾਇਰੈਕਸ਼ਨ ਜਿਹੜੀ ਆ ਪਾਰਟੀ ਦੀ ਉਹਦੇ ਮੁਤਾਬਕ ਚੱਲੋ ਜੀ। ਅਤੇ ਅਗਲੀ ਜੇ ਹੁਣ ਗੱਲ ਕਰੀਏ ਬਾਦਲ ਜਿਹੜੇ ਦਲ ਦੀ ਤੇ ਭਾਜਪਾ ਦੀ, ਪ੍ਰਕਾਸ਼ ਬਾਦਲ ਹੋਣਾ ਨੇ ਇੱਕੋ ਦਿਨ 'ਚ ਦੋ ਅੱਡ ਤਰ੍ਹਾਂ ਦੇ ਜਿਹੜੇ ਬਿਆਨ ਦਿੱਤੇ। ਪਹਿਲਾਂ ਤਾਂ ਕਹਿੰਦੇ ਵੀ ਭਾਜਪਾ ਵਾਲਿਆਂ ਨੇ ਜੇ ਨਾਲ ਚੱਲਣਾ ਆ ਤਾਂ ਉਹਨਾਂ ਦੀ ਮਰਜ਼ੀ ਆ, ਤੇ ਨਾਲ ਹੀ ਕੁਛ ਜਿਹੜੇ ਜੀ ਘੰਟਿਆਂ ਬਾਅਦ ਇੱਕ ਜਗ੍ਹਾ 'ਤੇ ਕਹਿੰਦੇ ਨੇ ਵੀ ਸਾਡਾ ਜਿਹੜਾ ਰਿਸ਼ਤਾ ਆ ਉਹ ਟੁੱਟ ਹੀ ਨਹੀਂ ਸਕਦਾ। ਤੇ ਦੂਜੇ ਪਾਸੇ ਕਮਲ ਸ਼ਰਮਾ ਹੁਣੀ ਵੀ ਜਿਹੜਾ ਇਹ ਕਹੀ ਜਾਂਦੇ ਨੇ ਵੀ ਅਸੀਂ ਇਹਨਾਂ ਦੇ ਨਾਲ ਮਿਲ ਕੇ ਚੋਣ ਲੜਨੀ ਆ ਨਹੀਂ ਲੜਨੀ ਆ, ਉਸ ਦਾ ਜਿਹੜਾ ਫੈਸਲਾ ਆ ਉਹ ਹਾਈ ਕਮਾਂਡ ਕਰੂਗੀ। ਦੇਖੋ ਬਾਦਲ ਸਾਹਿਬ ਵੀ ਦੁਬਿਧਾ ਦੇ ਵਿੱਚ ਨੇ ਤੇ ਕਮਲ ਸ਼ਰਮਾ ਵੀ ਦੁਬਿਧਾ 'ਚ। ਦੁਬਿਧਾ ਇਸ ਗੱਲ ਦੀ ਹੈ ਕਿ ਹੋਣਾ ਕੀ ਹੈ, ਕਿਸੇ ਪਾਸੇ ਕੋਈ ਸਪਸ਼ਟ ਨਹੀਂ ਹੋ ਰਿਹਾ। ਪਿਛਲੇ ਲੰਬੇ ਸਮੇਂ ਤੋਂ ਬਾਦਲ ਸਾਹਿਬ ਦੀ ਅਗਵਾਈ 'ਚ ਸਰਪ੍ਰਸਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਾਂਝ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਦੁਬਿਧਾ, ਕੋਈ ਨਾ ਕੋਈ ਬੇਵਸੀ, ਕੋਈ ਮਜਬੂਰੀ, ਕੋਈ ਦਰਾਰ ਜਿਹੜੀ ਹੈ ਦਿਖਾਈ ਦੇ ਰਹੀ ਹੈ ਲਗਾਤਾਰ। ਨਵਜੋਤ ਕੌਰ ਸਿੱਧੂ ਦਾ ਜਿਹੜਾ ਭੁੱਖ ਹੜਤਾਲ ਤੇ ਜਾਣਾ, ਫਿਰ ਭੁੱਖ ਹੜਤਾਲ ਛੱਡ ਦੇਣਾ, ਅਨਿਲ ਜੋਸ਼ੀ ਦਾ ਜਾ ਕੇ ਉਹਨਾਂ ਦਾ ਭੁੱਖ ਹੜਤਾਲ ਤੜਵਾਉਣਾ, ਇਹ ਸਾਰੇ ਸੰਦਰਭ ਦੇ ਵਿੱਚ ਵੀ ਜਿਹੜੀਆਂ ਗੱਲਾਂ ਹੋਈਆਂ। ਬਾਦਲ ਸਾਹਿਬ ਨੇ ਇੱਕੋ ਦਿਨ ਦੇ ਵਿੱਚ ਦੋ ਟਿੱਪਣੀਆਂ ਕੀਤੀਆਂ। ਬਾਦਲ ਸਾਹਿਬ ਨੂੰ ਪੁੱਛਿਆ ਗਿਆ 15 ਅਗਸਤ ਵਾਲੇ ਦਿਨ ਵੀ ਬੀਬੀ ਨਵਜੋਤ ਸਿੱਧੂ ਉੱਥੇ ਭੁੱਖ ਹੜਤਾਲ ਤੇ ਬੈਠ ਗਏ ਨੇ, ਮਰਨ ਵਰਤ ਤੇ ਬੈਠ ਗਏ ਨੇ, ਤੇ ਬਾਦਲ ਸਾਹਿਬ ਤਲਖ ਆਵਾਜ਼ 'ਚ ਬੋਲੇ ਪਹਿਲੀ ਵਾਰ। ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਸਾਡੇ ਨਾਲ ਤੁਰਨਾ ਨਹੀਂ ਤੁਰਨਾ, ਇਹ ਭਾਰਤੀ ਜਨਤਾ ਪਾਰਟੀ ਦੀ ਮਰਜ਼ੀ ਹੈ। 2 ਘੰਟੇ ਬਾਅਦ ਹੀ ਜਦੋਂ ਜਨਤਕ ਸਮਾਗਮ ਨੂੰ ਉਹ ਸੰਬੋਧਨ ਕਰ ਰਹੇ ਸੀ ਉਹਨਾਂ ਕਿਹਾ ਸਾਡਾ ਰਿਸ਼ਤਾ ਬੜਾ ਟੁੱਟ ਹੈ। ਕਦੀ ਉਹ ਕਹਿੰਦੇ ਸਾਡਾ ਰਿਸ਼ਤਾ ਪਤੀ ਪਤਨੀ ਵਾਲਾ ਹੈ। ਸੋ ਬਾਦਲ ਸਾਹਿਬ ਦੇ ਸਾਹਮਣੇ ਵੀ ਇੱਕ ਦੁਬਿਧਾ ਦੀ ਸਥਿਤੀ ਹੈ। ਉਧਰ ਕਮਲ ਸ਼ਰਮਾ ਨੇ ਇਸ ਇਸ਼ੂ ਦੇ ਉੱਤੇ ਕਿਹਾ ਜਿਹੜੇ ਪ੍ਰੈਜ਼ੀਡੈਂਟ ਨੇ ਬੀਜੇਪੀ ਦੇ,
ਉਹ ਕਹਿੰਦੇ ਕਿ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਨ ਹੀ ਤੈਅ ਕਰੇਗੀ ਕਿ ਸਾਡਾ ਅਕਾਲੀ ਦਲ ਦਾ ਰਿਸ਼ਤਾ ਚੱਲੇਗਾ ਇਵੇਂ ਜਾਂ ਨਹੀਂ ਜੀ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹ ਗੈਰ ਯਕੀਨੀ ਜਿਹੜੀ ਹੈ ਉਹ ਪੈਦਾ ਹੋ ਚੁੱਕੀ ਹੈ। ਭਾਰਤੀ ਜਨਤਾ ਪਾਰਟੀ ਬਿਲਕੁਲ ਇਸ ਲੈਵਲ ਤੇ ਹੁਣ ਖੜੀ ਹੈ ਵੀ ਉਹ ਕਿਸੇ ਵੇਲੇ ਵੀ ਅਕਾਲੀ ਦਲ ਦਾ ਸਾਥ ਕਰ ਸਕਦੀ ਹੈ। ਕਿਸੇ ਵੇਲੇ ਵੀ ਉਹ ਸਿਰਫ ਵੇਟ ਕਰ ਰਹੇ ਨੇ ਬਿਹਾਰ ਦੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ। ਜੇ ਬਿਹਾਰ ਦੇ ਨਤੀਜੇ ਉਹਨਾਂ ਦੇ ਪੱਖ ਦੇ ਵਿੱਚ ਨਿਕਲ ਆਉਂਦੇ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਨਾਲ ਚੱਲੇਗੀ। ਅਕਾਲੀ ਦਲ ਦੀ ਅਗਵਾਈ ਦੇ ਵਿੱਚ ਸਰਕਾਰ ਚੱਲ ਰਹੀ ਹੈ ਤੇ ਭਾਰਤੀ ਜਨਤਾ ਪਾਰਟੀ ਇਸ ਲੈਵਲ ਤੇ ਖੜੀ ਹੈ ਵੀ ਜਦੋਂ ਇਹ ਰਿਸ਼ਤਾ ਤੋੜੇਗੀ ਤੇ ਭਾਰਤੀ ਜਨਤਾ ਪਾਰਟੀ ਇਹ ਕਹਿ ਕੇ ਤੋੜੇਗੀ, ਦੇਖੋ ਜੀ ਪੰਜਾਬ ਦੀ ਜਿਹੜੀ ਵੀ ਪ੍ਰੋਬਲਮ ਹੈ ਉਹਦੇ ਵਾਸਤੇ ਅਕਾਲੀ ਜ਼ਿੰਮੇਵਾਰ ਹੈ। ਅਸੀਂ ਤਾਂ ਰੌਲਾ ਪਾਉਂਦੇ ਰਹੇ, ਸਾਡੀ ਕੋਈ ਮੰਨਦੇ ਨਹੀਂ ਸੀ ਕਿਉਂਕਿ ਸਰਕਾਰ ਚਲਾਉਣ ਦਾ ਵੱਡਾ ਜ਼ਿੰਮਾ ਇਹਦੇ ਦੇ ਕੋਲ ਸੀ। ਜਦ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਬਾਦਲ ਸਾਹਿਬ ਜਿਹੜੇ ਆ ਉਹ ਹੌਲੀ ਹੌਲੀ ਪੰਜਾਬ ਦੇ ਜਿਹੜੇ ਮੁੱਦੇ ਆ, ਖਾਸ ਤੌਰ ਤੇ ਚੰਡੀਗੜ੍ਹ ਦਾ ਮੁੱਦਾ, ਪੰਜਾਬ ਦੇ ਪਾਣੀਆਂ ਦਾ ਮੁੱਦਾ, 15 ਅਗਸਤ ਮੁੱਦੇ ਉਹਨਾਂ ਦੇ ਚੱਕੇ ਆ, ਪੰਜਾਬੀ ਮੂਲ ਦੇ ਇਲਾਕਿਆਂ ਦੇ ਮੁੱਦੇ, ਇਹਨਾਂ ਮੁੱਦਿਆਂ ਨੂੰ ਫੇਰ ਤੋਂ ਕੇਂਦਰ 'ਚ ਲਿਆ ਰਹੇ ਆ। ਅਸੀਂ ਦਲ ਵੀ ਜਾਂ ਬਾਦਲ ਸਾਹਿਬ ਵੀ ਏਦਾਂ ਦੀ ਜ਼ਮੀਨ ਤਿਆਰ ਕਰ ਰਹੇ ਆ ਕਿ ਕੱਲ ਨੂੰ ਜੇ ਰਿਸ਼ਤਾ ਟੁੱਟਦਾ ਤੇ ਅਸੀਂ ਵੀ ਸਿਧਾਂਤਾਂ ਦਾ ਨਾਂ ਲੈ ਕੇ, ਹਵਾਲਾ ਦੇ ਕੇ ਪੰਜਾਬ ਦੀਆਂ ਮੰਗਾਂ ਜਿਹੜੀਆਂ ਆ, ਜਿਹੜੀਆਂ ਸਿਧਾਂਤਕ ਮੰਗਾਂ, ਉਹਦੇ ਤੇ ਭਾਰਤੀ ਜਨਤਾ ਪਾਰਟੀ ਸਾਡੇ ਨਾਲ ਨਹੀਂ। ਸਰਕਾਰ ਦਿੱਲੀ 'ਚ ਉਹਨਾਂ ਦੀ ਹੈ, ਪੰਜਾਬ 'ਚ ਉਹਨਾਂ ਦੀ ਹੈ ਤੇ ਸਰਕਾਰ ਜਿਹੜੀ ਹੈ ਹਰਿਆਣੇ 'ਚ ਵੀ ਉਹਨਾਂ ਦੀ, ਰਾਜਸਥਾਨ 'ਚ ਵੀ ਉਹਨਾਂ ਦੀ, ਅਸੀਂ ਨਾਲ ਹੈ। ਪਰ ਉਹਦੇ ਬਾਵਜੂਦ ਸਾਡੀ ਗੱਲ ਨਹੀਂ ਸੁਣੀ ਜਾ ਰਹੀ। ਪੰਜਾਬ ਦੇ ਮਸਲੇ ਨਹੀਂ ਹੱਲ ਕੀਤੇ ਜਾ ਰਹੇ। ਇਹ ਜ਼ਮੀਨ ਬਾਦਲ ਸਾਹਿਬ ਵੀ ਤਿਆਰ ਕਰ ਰਹੇ ਆ ਕਿ ਜੇ ਤੋੜਨੀ ਪਵੇ ਬੀਜੇਪੀ ਨਾਲੋਂ ਯਾਰੀ ਤਾਂ ਇਹ ਕਹਿ ਕੇ ਤੋੜੀ ਜਾਏ ਵੀ ਦੇਖੋ ਜੀ ਸਾਡੀ ਕੋਈ ਗੱਲ ਮੰਨੀ ਨਹੀਂ, ਅਸੀਂ ਤਾਂ ਜ਼ੋਰ ਪਾਈ ਜਾਂਦੇ ਸੀ, ਇਸ ਕਰਕੇ ਅਸੀਂ ਇਹਨਾਂ ਨੂੰ ਛੱਡ ਰਹੇ ਹਾਂ। ਬੀਜੇਪੀ ਇੱਥੇ ਸਟੈਂਡ ਕਰਦੀ ਹੈ ਕਿ ਅਸੀਂ ਇਹ ਕਹਿ ਕੇ ਤੋੜਨੀ ਹੈ ਦੋਸਤੀ ਇਹਨਾਂ ਨਾਲੋਂ ਵੀ ਪੰਜਾਬ ਦੀਆਂ ਸਾਰੀਆਂ ਮੁਸੀਬਤਾਂ ਦੀ ਜੜ ਅਕਾਲੀ ਦਲ ਹੈ, ਇਹਨੇ ਸਾਡੀ ਮੰਨੀ ਕਦੇ ਨਹੀਂ, ਇਸ ਕਰਕੇ ਅਸੀਂ ਛੱਡ ਰਹੇ ਹਾਂ। ਜਿਹੜੀ ਬਦਨਾਮੀ ਸਾਰੀ ਅਕਾਲੀ ਦਲ ਦੇ ਗਲ 'ਚ ਪਾਈ ਜਾਏ, ਇਸ ਰਣਨੀਤੀ ਤੇ ਦੋਵੇਂ ਤੇ ਫੈਸਲੇ ਕਾਇਮ ਹੈ ਤੇ ਬਿਹਾਰ ਦੀਆਂ ਚੋਣਾਂ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਜੀ 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 ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਮੋਦੀ ਹੁਣੀ ਜਿਹੜੇ UAE ਦੇ ਵਿੱਚ ਪਹੁੰਚੇ ਆ, ਸਪੀਚ ਦੇ ਵਿੱਚ ਵੀ ਕਾਫੀ ਕੁਛ ਉਹਨਾਂ ਨੇ ਕਿਹਾ, ਕਾਂਗਰਸ ਨੂੰ ਵੀ ਚੰਗਾ ਉਹਨਾਂ ਨੇ ਜਿਹੜਾ ਜੀ ਭੰਡਿਆ। ਉਸ ਤੋਂ ਬਾਅਦ ਦੇ ਵਿੱਚ ਬਿਹਾਰ ਦੇ ਵਿੱਚ ਪਹੁੰਚੇ ਨੇ, 1.25 ਲੱਖ ਕਰੋੜ ਦਾ ਜਿਹੜਾ ਪੈਕੇਜ ਆ ਉਹ ਦੇ ਕੇ ਆਏ ਨੇ। ਨਿਤਿਸ਼ ਹੁਣਾਂ ਦੇ ਨਾਲ ਵੀ ਜਿਹੜੇ ਕਹਿ ਲਓ ਵੀ ਸੁਰ ਜਿਹੜੇ ਉਹਨਾਂ ਦੇ ਨਹੀਂ ਮਿਲਦੇ, ਉਹ ਕਾਫੀ ਇੱਕ ਦੂਜੇ ਨਾਲ ਕੌੜਾ ਹੀ ਬੋਲਦੇ ਆ। ਅਸੀਂ ਦੋਨੋਂ ਗੱਲਾਂ ਨੂੰ ਇੱਕ ਥਾਂ ਤੇ ਕਰਕੇ ਦੇਖਦੇ ਹਾਂ। ਮੈਂ ਉਹ UAE ਵਾਲਾ ਭਾਸ਼ਣ ਜਿਹੜਾ ਉਹਨਾਂ ਦਾ ਸੁਣਿਆ ਸਾਰਾ ਹੀ ਜੀ, ਤੇ ਬਿਹਾਰ ਵਾਲਾ ਭਾਸ਼ਣ ਵੀ ਸੁਣਿਆ, ਪਰ ਮੈਂ ਵੀਡੀਓ ਕਲਿੱਪਿੰਗਸ ਜਿਹੜੀਆਂ ਉਹਨਾਂ ਦੀਆਂ ਕੁਝ ਦੇਖੀਆਂ ਨਰਿੰਦਰ ਮੋਦੀ ਸਾਹਿਬ ਦੀਆਂ। ਪਰ ਭਾਰਤੀ ਸਮੇਂ ਮੁਤਾਬਕ ਪਰਸੋਂ ਰਾਤ 9:15 ਤੇ UAE ਦਾ ਉਹਨਾਂ ਦਾ ਭਾਸ਼ਣ ਸ਼ੁਰੂ ਹੋਇਆ, ਜਿਹੜਾ 10:32 ਤੱਕ ਚੱਲਿਆ। ਮੈਂ ਕਿਉਂਕਿ ਰਾਜਨੀਤਿਕ ਤੌਰ ਤੇ ਤੁਸੀਂ ਕੁਝ ਸੋਚਦੇ ਆ ਜੀ, ਮੈਂ ਆਪਣੇ ਤਰੀਕੇ ਨਾਲ ਜਿਹੜੀ ਗੱਲ ਕਰਾਂ ਉਹ ਵੱਖਰੀ ਆ, ਪਰ ਮੈਂ ਦੋ ਬਹੁਤ ਮਾਸੂਮ ਜਿਹੜੀਆਂ ਰਿਐਕਸ਼ਨ, ਜਿਹੜੇ ਮਾਸੂਮ ਕਿਸਮ ਦੇ ਰਿਐਕਸ਼ਨ ਉਹ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ। ਕਿਉਂਕਿ ਰਾਤ ਦਾ ਵੇਲਾ ਸੀ, 9:15 ਵਜੇ ਸੀ ਜਦੋਂ ਭਾਸ਼ਣ ਸ਼ੁਰੂ ਹੋਇਆ ਤੇ ਅਸੀਂ ਸਾਰੇ ਇੱਕੋ ਹੀ ਥਾਂ ਤੇ ਬੈਠੇ ਉਹ ਦੇਖ ਰਹੇ ਸੀ ਤੇ ਮੇਰੇ ਬਜ਼ੁਰਗ ਮਾਤਾ ਜੀ 80 ਸਾਲ ਦੇ ਤੇ ਮੇਰੀ 12 ਸਾਲ ਦੀ ਬੇਟੀ ਜੀ, 3 ਪੀੜ੍ਹੀਆਂ ਨਰਿੰਦਰ ਮੋਦੀ ਨੂੰ ਸੁਣ ਰਹੀਆਂ ਸਨ। ਮੈਂ ਕੀ ਸੋਚਦਾ, ਮੇਰੀ ਜਾਣਕਾਰੀ ਕੀ ਹੈ ਜਾਂ ਮੇਰੇ ਰਿਐਕਸ਼ਨ ਕੀ ਹੈ ਉਹ ਤੁਹਾਨੂੰ ਪਤਾ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਜਾਂ ਨਰਿੰਦਰ ਮੋਦੀ ਜਾਂ ਸਰਕਾਰ ਬਾਰੇ ਅਕਸਰ ਟਿੱਪਣੀਆਂ ਕਰਦੇ ਆ। ਪਰ ਮੈਂ ਹੈਰਾਨ ਰਹਿ ਗਿਆ ਕਿ ਮੇਰੀ ਬਜ਼ੁਰਗ ਮਾਤਾ ਜੀ ਨੇ ਕਿਹਾ ਕਿ ਮੈਨੂੰ ਇਹ ਲੱਗਦਾ ਹੈ ਕਿ ਇਹ ਬੰਦਾ ਝੂਠਾ ਹੈ, ਇਹ ਜੋ ਗੱਲਾਂ ਕਰ ਰਿਹਾ ਹੈ ਇਹ ਬਹੁਤ ਝੂਠੀਆਂ ਗੱਲਾਂ ਕਰ ਰਿਹਾ ਜੀ। ਮੇਰੀ 12 ਸਾਲ ਦੀ ਬੱਚੀ ਜਿਹੜੀ ਆ ਉਹਨੇ ਵੀ ਲਗਭਗ ਉਦਾਂ ਦਾ ਰਿਐਕਸ਼ਨ ਦਿੱਤਾ ਕਿ ਥੋੜੀ ਕਿਉਂਕਿ ਉਹ ਪੜ੍ਹਦੀ ਆ 7ਵੀਂ ਕਲਾਸ ਆ, ਤਾਂ ਕਹਿੰਦੀ ਕਿ ਇਹ ਪਾਪਾ ਇਹਦੀ ਬੋਡੀ ਲੈਂਗੁਏਜ ਤੇ ਇਹਦੀ ਲੈਂਗੁਏਜ, ਇਹਦਾ ਗੱਲ ਕਰਨ ਦਾ ਜਿਹੜਾ ਤਰੀਕਾ ਆ ਉਹ ਇਹ ਦੱਸਦਾ ਕਿ ਇਹ ਬੰਦਾ ਜਿਹੜਾ ਠੀਕ ਨਹੀਂ ਹੈ। ਇਹ ਕਹਿਣਾ ਮੇਰੀ ਬੇਟੀ ਦਾ। ਤੇ ਮੈਂ ਰਾਜਨੀਤਿਕ ਤੌਰ ਤੇ ਉੱਤੇ ਸਮਝਦਾ ਕਿ ਮੈਂ ਉਹ ਸਾਰਾ ਜਿਹੜਾ ਭਾਸ਼ਣ ਸੁਣਿਆ ਉਹਦੇ ਵਿੱਚੋਂ ਮੈਨੂੰ ਸੁਣ ਕੇ ਬਹੁਤ ਨਿਰਾਸ਼ਾ ਹੋਈ ਹੈ। ਭਾਰਤ ਦਾ ਅਕਸ ਜਿਹੜਾ UAE ਦੇ ਵਿੱਚ ਜਿਸ ਤਰੀਕੇ ਨਾਲ, ਠੀਕ ਹੈ 50,000 ਦੀ ਗਿਣਤੀ 'ਚ ਲੋਕ ਸੀਗੇ, ਬਹੁਤ ਵੱਡੀ ਗਿਣਤੀ ਹੁੰਦੀ 50,000, ਪਰ ਬਕਾਇਦਾ ਔਰਗਨਾਈਜ਼ ਕੀਤੇ ਗਏ ਨੇ। ਅਜੀਤ ਦੋਵਾਲ ਦਾ ਮੁੰਡਾ ਜਿਹੜਾ ਆ ਉਹ ਸਾਰੀਆਂ ਜਿਹੜੀਆਂ ਏਦਾਂ ਦੀਆਂ ਚੀਜ਼ਾਂ ਨੂੰ ਮੈਨੇਜ ਕਰਦਾ ਤੇ ਉਹ ਕੋਈ ਭਾਰਤੀ ਜਨਤਾ ਪਾਰਟੀ ਦੇ ਜਾਂ ਨਰਿੰਦਰ ਮੋਦੀ ਦੇ ਉਪਾਸ਼ਕ ਨਹੀਂ ਸੀ ਸਾਰੇ ਉੱਥੇ ਬੈਠੇ। ਉਹ ਬਕਾਇਦਾ ਮੈਨੇਜ ਕੀਤੇ ਹੋਏ ਲੋਕ ਸੀ ਜਿਹੜੇ ਬਿਨਾਂ ਗੱਲ ਤੋਂ ਤਾੜੀਆਂ ਮਾਰ ਰਹੇ ਸੀ, ਬਿਨਾਂ ਗੱਲ ਤੋਂ। ਜੇ ਤੁਸੀਂ ਵੀ ਕਿਸੇ ਨੇ ਉਹ ਸੁਣਿਆ ਹੋਵੇ ਤਾਂ
ਤੇ ਉੱਥੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਗੱਲ ਕਰ ਰਹੇ ਸੀ ਉਹਦੇ ਨਾਲ ਭਾਰਤ ਦਾ ਅਕਸ ਇੰਨਾ ਬੁਰਾ ਗਿਆ ਵੀ ਉਹਨਾਂ ਨੇ ਭਾਰਤ ਨੂੰ ਇੱਕ ਭਿਖਾਰੀ ਦੇ ਮੁਲਕ ਦੇ ਤੌਰ ਤੇ ਪੇਸ਼ ਕਰ ਦਿੱਤਾ ਹੈ ਜੀ। ਉਹਨਾਂ ਨੇ ਇਨਵੈਸ਼ਨ ਮੰਗੀ ਪ੍ਰਿੰਸ ਕਰਾਉਣ ਵਾਸਤੇ, ਖੜੇ ਹੋ ਕੇ ਲੋਕਾਂ ਤੋਂ ਤਾੜੀਆਂ ਮਰਵਾਈਆਂ ਜਿੱਦਾਂ ਸਾਡੇ ਪਿੰਡਾਂ ਦੇ ਵਿੱਚ ਬੇਲਾਂ ਨਹੀਂ ਕਰਦੇ ਹੁੰਦੇ। ਜੀ ਜੀ ਜੀ। ਫਲਾਣੇ ਦੀ ਬੇਲ ਏਦਾਂ ਬੇਲਾਂ ਕਰਾਈਆਂ ਪ੍ਰਿੰਸ ਕਰਾਉਣ ਦੀਆਂ। ਕਾਹਦੇ ਲਈ? ਵੀ 1000 ਜਿਹੜਾ ਅਰਬ ਡਾਲਰ ਜਿਹੜਾ ਆ ਉਹ ਵਿੱਚ ਇਨਵੈਸਟ ਕਰੋ। ਤੇ ਫਿਰ ਇਸ ਕਰਕੇ ਬੇਲਾਂ ਕਰਵਾਈਆਂ ਕਿ 4.5 ਲੱਖ ਕਰੋੜ ਰੁਪਈਆ ਉਹਨਾਂ ਨੇ ਮਨਜ਼ੂਰ ਕਰਤਾ ਕਿ ਹਿੰਦੁਸਤਾਨ 'ਚ ਇਨਵੈਸਟ ਕਰਨਗੇ। ਫਿਰ ਇਸ ਕਰਕੇ ਵੀ ਬੇਲਾਂ ਕਰਵਾਈਆਂ ਕਿ ਉੱਥੇ ਉਹਨਾਂ ਨੇ ਮੰਦਿਰ ਵਾਸਤੇ ਜਗ੍ਹਾ ਦੇ ਦਿੱਤੀ ਹੈ। ਇਹਨੂੰ ਪ੍ਰਾਪਤੀ ਕਰੋਗੇ ਕੀ ਸਾਡਾ ਨਿਸ਼ਾਨਾ, ਸਾਡੀ ਸਰਕਾਰ ਦਾ, ਸਾਡੇ ਪ੍ਰਧਾਨ ਮੰਤਰੀ ਦਾ ਨਿਸ਼ਾਨਾ ਕਿਸੇ ਹੋਰ ਮੁਲਕ 'ਚ ਜਾ ਕੇ ਮੰਦਿਰ ਲਈ ਜਗ੍ਹਾ ਲੈਣਾ? ਮੰਦਿਰ, ਗੁਰਦੁਆਰੇ, ਮਸਜਿਦਾਂ ਹਰ ਬੰਦੇ ਦੇ ਅਕੀਦੇ ਦੇ ਮੁਤਾਬਕ ਜਿੱਥੇ ਕੋਈ ਬੰਦਾ ਜਾਂਦਾ ਆਪਣੇ ਧਾਰਮਿਕ ਅਕੀਦੇ ਦੇ ਮੁਤਾਬਕ ਆਪਣੇ ਧਾਰਮਿਕ ਅਸਥਾਨ ਉਸਾਰ ਲੈਂਦਾ। ਖਾੜੀ ਮੁਲਕਾਂ 'ਚ ਮੰਦਿਰ ਹੈਗੇ ਆ, ਗੁਰੂ ਘਰ ਵੀ ਹੈਗੇ ਆ, ਉਹ ਲੋਕਾਂ ਨੇ ਆਪਣੀ ਆਸਥਾ ਮੁਤਾਬਕ ਉਸਾਰ ਲਏ। ਉਸ ਸਰਕਾਰ ਦੀ ਇਸ ਕਰਕੇ ਪ੍ਰਸ਼ੰਸਾ ਕੀਤੀ ਜਾਏ ਜਾਂ ਪ੍ਰਿੰਸ ਕਰਾਉਨ ਨੂੰ ਲੋਕਾਂ ਨੂੰ ਕਿਹਾ ਜਾਵੇ ਖੜੇ ਹੋ ਕੇ ਉਹਨਾਂ ਲਈ ਤੁਸੀਂ ਤਾੜੀਆਂ ਮਾਰੋ ਕਿ ਉਹਨਾਂ ਨੇ ਮੰਦਿਰ ਵਾਸਤੇ ਜਗ੍ਹਾ ਦੇ ਦਿੱਤੀ ਹੈ। ਫਿਰ ਜਾਂ 4.5 ਲੱਖ ਕਰੋੜ ਰੁਪਇਆ ਦੇ ਦਿੱਤਾ ਇਨਵੈਸਟ ਲਈ, ਦਿੱਤਾ ਨਹੀਂ ਕਹਿਤਾ ਇਨਵੈਸਟ ਕਰਾਂਗੇ। ਸਧਾਰਨ ਜੀ ਗੱਲ ਹੈ ਕਿ ਜੇ ਸ਼ਹਿਰੋਂ ਕੋਈ ਬੰਦਾ ਸਾਡੇ ਪਿੰਡ 'ਚ ਹੱਡੀ ਖੋਲਣ ਆਉਂਦਾ 5-7 ਹਜ਼ਾਰ ਰੁਪਏ ਦਾ ਸਮਾਨ ਪਾਉਂਦਾ ਆ ਕੇ, ਉਹ 5-7 ਹਜ਼ਾਰ ਦਾ ਸਮਾਨ ਪਾ ਕੇ ਪਿੰਡ ਨੂੰ ਦਾਨ ਨਹੀਂ ਦੇਣ ਆਉਂਦਾ। ਉਹ 5-7 ਹਜ਼ਾਰ ਦਾ 15,000 ਬਣਾ ਕੇ ਜਾਊਗਾ, ਪਿੰਡੋਂ ਪਿੰਡ ਦੇ ਲੋਕਾਂ ਨੂੰ ਲੁੱਟ ਕੇ ਜਾਊਗਾ। ਉਹਦੀ ਦੁਕਾਨਦਾਰੀ ਹੈ, ਉਹਦਾ ਧਰਮ ਹੈ ਲੁੱਟ ਜੀ, ਦੁਕਾਨਦਾਰੀ ਹੈ ਉਹਦਾ। ਜੇ UAE 4.5 ਲੱਖ ਕਰੋੜ ਲਾਏਗੀ ਤੇ 4.5 ਲੱਖ ਕਰੋੜ ਹਿੰਦੁਸਤਾਨ 'ਚ ਲਾਉਣ ਤੋਂ ਬਾਅਦ 12 ਲੱਖ ਕਰੋੜ ਰੁਪਈਆ ਲੈ ਕੇ ਜਾਊਗੀ ਇੱਥੋਂ। ਭਾਰਤ ਦੀ ਸਿੱਧੇ ਤੌਰ ਤੇ ਲੁੱਟ ਹੈ। ਅਮਰੀਕਾ ਹੋਵੇ, ਕੈਨੇਡਾ ਹੋਵੇ, ਆਸਟ੍ਰੇਲੀਆ ਹੋਵੇ, UAE ਹੋਵੇ, ਜਿਨ੍ਹਾਂ ਵੀ ਮੁਲਕਾਂ 'ਚ ਗਏ ਪ੍ਰਧਾਨ ਮੰਤਰੀ ਇਹਨਾਂ ਦੇ ਤਰਲੇ ਮਾਰੇ ਆ ਕਿ ਕੁਝ ਤਾਂ ਦੇ ਦਿਓ, ਕੁਝ ਤਾਂ ਦੇ ਦਿਓ। ਆਪਣੀ ਝੋਲੀ ਫੈਲਾ ਕੇ ਖੈਰ ਮੰਗਦੇ ਫਿਰਦੇ ਆ। ਤੇ ਬਿਹਾਰ ਦੇ ਵਿੱਚ ਆ ਕੇ ਕੀ ਕਹਿੰਦੇ ਆ? ਬਿਹਾਰ 'ਚ ਆ ਕੇ ਇਹ ਕਹਿੰਦੇ ਆ ਕਿ ਮੈਂ ਇਸ ਸੂਬੇ ਨੂੰ ਬਿਮਾਰ ਸੂਬਾ ਕਿਹਾ ਸੀ ਤੇ ਇੱਥੋਂ ਦੇ ਮੁੱਖ ਮੰਤਰੀ ਤੜਫ ਗਏ। ਵੀ ਤੜਫੋ ਨਾ, ਤੁਸੀਂ ਮੈਨੂੰ ਇਹ ਦੱਸੋ ਜੇ ਤੁਸੀਂ ਬਿਮਾਰ ਨਹੀਂ ਤਾਂ ਫਿਰ ਏਦਾਂ ਕਿਉਂ ਕਹਿੰਦੇ ਆਹ ਵੀ ਦੇ ਦਿਓ, ਉਹ ਵੀ ਦੇ ਦਿਓ। ਜੋ ਕੁਝ ਆਪ UAE 'ਚ ਜਾ ਕੇ ਕੀਤਾ ਜੀ, ਆਪ ਕਹਿੰਦੇ ਸਾਨੂੰ ਆਹ ਦਿਓ, ਉਹ ਦਿਓ, 1000 ਕਰੋੜ ਦਾ ਜਿਹੜਾ ਡਾਲਰ ਦਾ ਤੁਸੀਂ ਇਨਵੈਸਟ ਕਰੋ। ਤੇ ਬਿਹਾਰ 'ਚ ਨਿਤੀਸ਼ ਕੁਮਾਰ ਨੂੰ ਉਹੀ ਗੱਲਾਂ ਕਹਿੰਦੇ ਸਾਥੋਂ ਮੰਗਦੇ ਹੋ, ਭੀਖ ਕਿਉਂ ਮੰਗਦੇ ਹੋ, ਇਹ ਲਫ਼ਜ਼ ਤੱਕ ਵੀ ਵਰਤੇ ਜੀ। ਇਹ ਪ੍ਰਧਾਨ ਮੰਤਰੀ ਹੈ ਸਾਡੇ ਨਰਿੰਦਰ ਮੋਦੀ, ਜਿਨ੍ਹਾਂ ਦੀ ਟੋਟਲ ਸ਼ੈਲੀ ਦੇ ਵਿੱਚੋਂ ਹੰਕਾਰ ਝਲਕਦਾ ਹੈ। ਆਪਣੇ ਮੁਲਕ ਦੇ ਵਿੱਚ ਹੰਕਾਰ ਝਲਕਦਾ ਹੈ ਤੇ ਬਾਹਰ ਜਾ ਕੇ ਉਹਨਾਂ ਦਾ ਜਿਹੜਾ ਗੱਲ ਕਰਨ ਦਾ ਸਟਾਈਲ ਹੈ ਉਹਦੇ 'ਚ ਤਰਸ ਝਲਕਦਾ ਕਿ ਕੋਈ ਤਾਂ ਤਰਸ ਕਰੇ ਭਾਰਤ ਤੇ। ਭਾਰਤ ਜਿਹਦੇ ਬਾਰੇ ਦਾਅਵੇ ਹੈ ਕਿ 2025 ਚ ਦੁਨੀਆ ਦੀ ਸਭ ਤੋਂ ਵੱਡੀ ਆਰਥਿਕ ਮਹਾਸ਼ਕਤੀ ਹੋਏਗੀ, ਉਸ ਭਾਰਤ ਦੇ ਪ੍ਰਧਾਨ ਮੰਤਰੀ ਭਾਰਤ ਦਾ ਕੀ ਹੱਕ ਪੇਸ਼ ਕਰ ਰਹੇ ਆ, ਉਹ ਭਾਸ਼ਣ ਸੁਣ ਕੇ ਪਤਾ ਲੱਗ ਜਾਂਦਾ ਜੀ। ਜੀ ਅਤੇ ਨਾਲੇ ਇਹ ਵੀ ਚੀਜ਼ ਇੱਕ ਸਾਹਮਣੇ ਆ ਰਹੀ ਹੈ ਵੀ ਜਿਹੜਾ 1.2 ਲੱਖ ਕਰੋੜ ਪੈਕੇਜ ਦਿੱਤਾ ਹੈ ਉਸ ਦੇ ਵਿੱਚ ਤਕਰੀਬਨ ਅੱਧੇ ਪੈਸੇ ਜਿਹੜੇ ਹਾਈਵੇ ਦੀ ਮੁਰੰਮਤ ਵਾਸਤੇ ਆ, ਉਹ ਤਾਂ ਵੈਸੇ ਸੈਂਟਰ ਦਾ ਕੰਮ ਹੁੰਦਾ ਆ, ਤੇ ਤਕਰੀਬਨ 9,000 ਕਰੋੜ ਰੇਲਵੇ ਵਾਸਤੇ ਆ, ਉਹ ਵੀ ਸੈਂਟਰ ਦੇ ਅਧੀਨ ਆਉਂਦਾ ਆ। ਤੇ ਬਿਹਾਰ ਦਾ ਪੈਕੇਜ ਕਹਿ ਕੇ ਕਿੱਦਾਂ ਕਹੀ ਜਾਂਦੇ ਆ? ਦੂਜੀ ਗੱਲ ਉਹ ਪੈਕੇਜ ਦੇ ਪਿੱਛੇ ਵੋਟ ਪੋਲਿਟਿਕਸ ਹੈ। ਬਾਕੀ ਗੱਲਾਂ ਤੁਸੀਂ ਦੱਸਤੀ ਬਿਲਕੁਲ ਦਰੁਸਤ ਹੈ। ਜਿਹੜੀਆਂ ਚੀਜ਼ਾਂ ਪਹਿਲੇ ਸੈਂਟਰ ਗਵਰਨਮੈਂਟ ਦੇ ਅੰਡਰ ਆਉਂਦੀਆਂ ਉਹਨਾਂ ਨੇ ਕਰਨਾ ਹੈ ਤੇ ਉਹਨੂੰ ਜੋੜ ਕੇ ਤੁਸੀਂ ਕਹਿ ਦਿਓ ਕਿ ਇੰਨਾ ਪੈਕੇਜ ਦਿੱਤਾ। ਪੈਕੇਜ ਪੰਜਾਬ ਨੂੰ ਕਿਉਂ ਨਹੀਂ ਦਿੱਤਾ ਜੀ? ਪੰਜਾਬ 1.5 ਸਾਲ ਤੋਂ ਮਗਰ ਪਿਆ ਹੈ। ਬਾਦਲ ਸਾਹਿਬ ਲਗਾਤਾਰ ਕੋਸ਼ਿਸ਼ ਕਰਦੇ ਆ, ਕਹਿੰਦੇ ਆ, ਪਹਿਲਾਂ ਕਹੀ ਗਏ ਚੋਣਾਂ ਤੋਂ ਪਹਿਲਾਂ ਲੋਕਾਂ ਨੇ ਲਤੀਫੇ ਵੀ ਬਣਾ ਲਏ ਕਿੱਥੇ ਗਏ ਟਰੱਕ ਤੁਹਾਡੇ ਨੋਟਾਂ ਦੇ। ਬਾਦਲ ਸਾਹਿਬ ਨੂੰ ਮਿਲਣ ਦਾ ਵਕਤ ਨਹੀਂ ਦਿੰਦੇ ਉਹ, ਕਿਉਂਕਿ ਇੱਥੇ ਚੋਣਾਂ ਨਹੀਂ ਹੈਗੀਆਂ। ਬਿਹਾਰ ਨੂੰ ਦੇ ਰਹੇ 1.25 ਲੱਖ ਕਰੋੜ ਰੁਪਏ ਦਾ, ਉਹਦੇ ਵਿੱਚੋਂ ਵੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਬਹੁਤ ਸਾਰੀਆਂ ਸੈਂਟਰ ਗਵਰਨਮੈਂਟ ਦੀਆਂ ਜਿਹੜੀਆਂ ਪ੍ਰੋਜੈਕਟਸ ਜਿਹੜੇ ਹੈਗੇ ਉਹ ਪਹਿਲੇ ਉਸ ਰੂਪ ਦੇ ਵਿੱਚ ਚੱਲਣੇ ਆ। ਇੱਥੇ ਭੁੱਖ ਹੜਤਾਲ ਤੇ ਬੈਠੇ ਆ ਵਿਚਾਰੇ ਜਿਹੜੇ ਤੁਹਾਡੇ ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਵਾਸਤੇ ਜਿਨ੍ਹਾਂ ਨੇ ਆਪਣਾ ਜਾਨ, ਤਨ, ਮਨ, ਧਨ ਸਭ ਕੁਰਬਾਨ ਕਰਤਾ, ਟੱਬਰ ਦਾ ਤੇ ਲਾਤੇ, ਵਿਧਵਾਵਾਂ ਬੈਠੀਆਂ ਫੌਜੀਆਂ ਦੀਆਂ, ਉਹ ਕਹਿ ਰਹੀਆਂ ਪਿਛਲੇ 1.5 ਸਾਲ ਤੋਂ ਲੜ ਰਿਹਾ ਵੀ ਦੇਰੋ ਵਨ ਰੈਂਕ ਵਨ ਪੈਨਸ਼ਨ ਜਿਹੜਾ ਵਾਅਦਾ ਕੀਤਾ ਨਰਿੰਦਰ ਮੋਦੀ ਨੇ ਉਹਨਾਂ ਵਾਸਤੇ 20,000 ਕਰੋੜ ਰੁਪਏ ਹੈ ਨਹੀਂ ਜੀ। ਜੀ ਜੀ ਭਾਰਤ ਦੇ ਉਦਯੋਗਪਤੀਆਂ ਲਈ 20,000 ਕਰੋੜ ਰੁਪਏ ਤੁਸੀਂ ਮਾਫ ਕਰ ਦਿੰਦੇ ਉਹਨਾਂ ਦਾ ਕਰਜ਼ਾ। ਇੱਥੇ ਪੰਜਾਬ ਦੇ ਵਿੱਚ ਵੀ ਕਿਸੇ ਨੇ 262 ਕਰੋੜ ਰੁਪਏ ਦਾ ਕਰਜ਼ਾ ਲਿਆ,
ਕਿਸੇ ਨੇ 100 ਕਰੋੜ ਰੁਪਏ ਕਰਜ਼ਾ ਲਿਆ, ਇੱਥੇ ਵੀ ਵਨ ਟਾਈਮ ਸੈਟਲਮੈਂਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਉਦਯੋਗਪਤੀਆਂ ਨੂੰ ਵਨ ਟਾਈਮ ਸੈਟਲਮੈਂਟ ਕਰ ਦਿਓ, ਤੁਸੀਂ ਮਾਫ ਕਰ ਦਿੰਦੇ ਹੋ ਕਰਜ਼ੇ ਸਾਰੇ। ਕਿਸਾਨ ਖੁਦਕੁਸ਼ੀ ਕਰ ਰਿਹਾ ਹੈ। ਭਾਰਤ ਦਾ ਜਿਹੜਾ ਫੌਜੀ ਹੈ ਜਿਹਨੇ ਸਰਹੱਦ ਤੇ ਤੁਹਾਡੀ ਰਾਖੀ ਕੀਤੀ, ਉਹ ਉੱਥੇ ਭੁੱਖ ਹੜਤਾਲ ਤੇ ਬੈਠਾ। ਆਰਮੀ ਚੀਫ ਜਿਹੜੇ ਸਾਬਕਾ 10 ਹੈ ਉਹਨਾਂ ਨੇ ਚਿੱਠੀ ਵੀ ਪ੍ਰਧਾਨ ਮੰਤਰੀ ਨੂੰ ਲਿਖ ਦਿੱਤੀ ਹੈ ਤੇ ਉੱਥੇ ਕੁਝ ਹੋ ਨਹੀਂ ਰਿਹਾ। ਉਹਨਾਂ ਵਾਸਤੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਕਿਉਂਕਿ ਬਿਹਾਰ 'ਚ ਚੋਣਾਂ ਇਸ ਕਰਕੇ ਤੁਸੀਂ ਇਹ ਤਮਾਸ਼ਾ ਕਰਦੇ ਹੋ। ਇਹ ਆਪਣੇ ਆਪ ਦੇ ਵਿੱਚ ਇੱਕ ਭਾਰਤੀ ਜਮਹੂਰੀਅਤ ਦੀ ਜਿਹੜੀ ਡੁਗਡਗੀ ਹੈ ਉਹ ਵੱਜਦੀ ਦਿਖਾਈ ਦੇ ਰਹੀ ਹੈ। ਚੋਣ ਡੁਗਡਗੀ ਦੇ ਵਿੱਚ ਮਨਾਲੀ ਦੇ ਹੱਥ ਵਿੱਚ ਡੁਗਡਗੀ ਹੈ ਜੋ ਡੁਗਡਗੀ ਬਜਾਈ ਜਾ ਰਹੀ ਹੈ। ਸੋ ਮੈਂ ਸਮਝਦਾ ਕਿ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਇੱਕ ਦੂਜੇ ਨਾਲ ਜੁੜਦੀਆਂ ਭਾਰਤ ਦੀ ਇਸ ਵੇਲੇ ਦੀ ਰਾਜਨੀਤਿਕ, ਆਰਥਿਕ ਤੇ ਸਮਾਜਿਕ ਹਾਲਤ ਦੇ ਵਿੱਚ ਇਸ ਨਵੀਂ ਸਰਕਾਰ ਦੇ ਆਉਣ ਦੇ ਨਾਲ ਕਿੰਨੀਆਂ ਆਉਣ ਵਾਲੇ ਸਮੇਂ 'ਚ ਹੋਰ ਗੜਬੜੀਆਂ ਪੈਦਾ ਹੋਣੀਆਂ ਇਹਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਜੀ ਤਾਂ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਚੰਡੀਗੜ੍ਹ ਤੋਂ ਜੁੜੇ ਸੁਸ਼ੀਲ ਦਸਾਂਝ ਜੀ। ਅਤੇ ਸੁਸ਼ੀਲ ਜੀ, ਤੁਹਾਡਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਆਏ ਇਹਨਾਂ ਖਬਰਾਂ ਬਾਰੇ ਸਾਨੂੰ ਗਹਿਰਾਈ ਤੱਕ ਜਿਹੜੀ ਇਹ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਧੰਨਵਾਦ। ਮਿਹਰਬਾਨੀ। ਸਤਿ ਸ੍ਰੀ ਅਕਾਲ। ਮਿਹਰਬਾਨੀ, ਬਹੁਤ ਸ਼ੁਕਰੀਆ ਰਾਜਕਰਨਵੀਰ ਸਿੰਘ ਜੀ। ਮੈਂ ਜਾਣਦਾ ਤਾਂ ਸਿਰਫ ਸਾਡੇ ਇੱਕ ਰੈਗੂਲਰ ਲਿਸਨਰ ਹੈ ਨਿਰਮਲ ਸਿੰਘ ਲਾਲੀ, ਉਹਨਾਂ ਨੂੰ ਜੇ ਮੇਰੀ ਆਵਾਜ਼ ਸੁਣਦੇ ਆ ਤਾਂ ਪਲੀਜ਼ ਮੈਨੂੰ ਫੋਨ ਕਰਨ ਕਿਉਂਕਿ ਮੇਰੇ ਕੋਲ ਉਹਨਾਂ ਦਾ ਪੁਰਾਣਾ ਨੰਬਰ ਲੱਗ ਨਹੀਂ ਰਿਹਾ। ਮੈਂ ਜ਼ਰੂਰੀ ਗੱਲ ਕਰਨੀ ਹੈ। ਸੌਰੀ, ਮੈਨੂੰ ਇਹ ਗੱਲ ਇੱਥੇ ਕਹਿਣੀ ਪਈ। ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਧੰਨਵਾਦ ਜੀ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ, ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ।